ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਆ। ਸਰੋਤਿਓ, ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਪ੍ਰੋਗਰਾਮ ਦੀਪਕ ਸ਼ਰਮਾ ਚਨਾਥਲ ਜੀ ਦੇ ਨਾਲ। ਦੀਪਕ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ ਤੇ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਹਾਸਿਲ ਕਰਨ ਦੇ ਲਈ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਨਾਲ ਮੈਡੀਕੇਅਰ ਦੇ ਲਈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੀਆਂ ਤਾਂ ਇਹਨਾਂ ਨੂੰ ਕਾਲ ਕਰੋ 408 272 2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿਲ ਸੈਲਮਾ, ਵੀਸਲਾ ਪਰਿਵਾਰ ਕਾਬਲ ਸਿੰਘ ਫਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲੌਕ, ਇਹਨਾਂ ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਦੀਪਕ ਸ਼ਰਮਾ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਡਰੱਗ ਤਸਕਰਾਂ ਦੀ 51 ਕਰੋੜ ਦੀ ਜ਼ਬਤ ਜਾਇਦਾਦ ਦੇ ਨਾਲ ਛੇੜਖਾਨੀ ਦੀ ਕਹਿੰਦੇ ਹੋਵੇਗੀ ਹੁਣ ਜਾਂਚ। ਪ੍ਰਵੀਨ ਜੀ, ਇਹ ਮਾਮਲਾ ਹੈਗਾ ਜਿਹੜੇ ਡਰੱਗ ਤਸਕਰਾਂ ਨੇ ਪੰਜਾਬ ਦੇ ਵਿੱਚ ਆਪਣੀ ਡਰੱਗ ਮਨੀ ਨਾਲ ਜਾਇਦਾਦ ਬਣਾਈ ਆ, ਉਹਨੂੰ ਈਡੀ ਨੇ ਅਕਵਾਇਰ ਕਰ ਲਿਆ। ਈਡੀ ਦੇ ਕਬਜ਼ੇ 'ਚ ਇੱਕ ਤਰ੍ਹਾਂ ਨਾਲ ਉਹ ਜਾਇਦਾਦ ਜੀ। ਪਰ ਪਿਛਲੇ ਦਿਨੀ ਜਿਹੜਾ 2 ਰੋਜ਼ਾ ਵਿਧਾਨ ਸਭਾ ਦਾ ਸੈਸ਼ਨ ਕੱਲ ਮੁੱਕਿਆ, ਉਸ 2 ਰੋਜ਼ਾ ਸੈਸ਼ਨ ਦੇ ਦੌਰਾਨ ਇੱਕ ਚਰਚਾ ਆਈ, ਜਿਹੜੀ ਚਰਚਾ ਨੂੰ ਸਾਹਮਣੇ ਲੈ ਕੇ ਆਏ ਕਾਂਗਰਸੀ MLA ਪ੍ਰਗਟ ਸਿੰਘ। ਪ੍ਰਗਟ ਸਿੰਘ ਕਹਿੰਦੇ ਜਗਦੀਸ਼ ਭੋਲੇ ਦੀ ਜਾਇਦਾਦ ਆ, ਈਡੀ ਕੋਲ ਅਕਵਾਇਰ ਆ, ਤੇ ਉਹਦੇ ਉੱਤੋਂ ਗੈਰ ਕਾਨੂੰਨੀ ਮਾਈਨਿੰਗ ਕਿਵੇਂ ਹੋ ਗਈ? ਇਹਦਾ ਉਸ ਜਵਾਬ ਸਰਕਾਰ ਦਵੇ ਜਵਾਬ। ਹੁਣ ਸਰਕਾਰ ਕਹਿੰਦੀ ਜੀ ਅਕਾਲੀਆਂ ਨੇ ਕਰਾਈ ਜੀ। ਉਹ ਕਹਿੰਦੇ ਸਰਕਾਰ ਤੁਹਾਡੀ ਆ, ਅਕਾਲੀ ਕਿਵੇਂ ਮਾਈਨਿੰਗ ਕਰਾਈ ਜਾਣਗੇ? ਫਿਰ ਤੁਸੀਂ ਕੀ ਕਰਦੇ ਹੋ? ਸੋ ਇਸ ਮਸਲੇ ਤੇ ਮੁੱਦਾ ਉੱਭਰਿਆ। ਜਦੋਂ ਇਹ ਮੁੱਦਾ ਧਿਆਨ 'ਚ ਆਇਆ ਤਦ ਈਡੀ ਦੀ ਇਹਦੇ ਤੇ ਨਜ਼ਰਸਾਨੀ ਹੋਈ ਕਿ ਕੀ ਏਦਾਂ ਵੀ ਹੋ ਸਕਦਾ। ਪਿਛਲੇ 10-10 ਸਾਲਾਂ ਤੋਂ ਜਾਇਦਾਦਾਂ ਜ਼ਬਤ ਨੇ, ਤੇ ਹੁਣ ਈਡੀ ਕਹਿੰਦੀ ਕਿ ਪਹਿਲਾਂ ਚੈੱਕ ਤਾਂ ਕਰ ਲਈ ਕਿ ਉਸ ਸਥਿਤੀ 'ਚ ਹੈਗੀਆਂ ਵੀ ਨੇ ਜਿਹੜੀ ਸਥਿਤੀ ਜ਼ਬਤ ਕੀਤੀਆਂ ਸੀ। ਸਹੀ ਗੱਲ। ਸੁਣ, ਉਹਦੀ ਜਾਂਚ ਹੋਣੀ ਹੈ। ਇਹ 51 ਕਰੋੜ ਦੀ ਜਿਹੜੀ ਕੁੱਲ ਜਾਇਦਾਦ ਬਣਦੀ ਹੈ ਰਿਕਾਰਡ 'ਚ ਅੱਜ ਦੀ ਤਰੀਕ ਤੱਕ। ਵੈਸੇ 'ਚ ਸਮੇਂ-ਸਮੇਂ ਵਾਧਾ ਹੁੰਦਾ ਰਹਿੰਦਾ। ਜਦੋਂ ਵੀ ਕੋਈ ਡਰੱਗ ਨਾਲ ਸੰਬੰਧਿਤ ਨਵਾਂ ਮਾਮਲਾ ਈਡੀ ਦੇ ਕੰਟਰੋਲ 'ਚ ਆਉਂਦਾ ਤਾਂ ਉਹਦੇ ਨਾਲ ਫਿਰ ਨਵੀਂ ਜਾਇਦਾਦ ਉਹਨਾਂ ਦੀ ਉਹ ਵੀ ਨਾਲ ਵਿੱਚ ਅਟੈਚ ਹੁੰਦੀ ਹੈ ਸਾਰੀ। ਪਰ ਹੁਣ ਤੱਕ 150 ਪ੍ਰਾਪਰਟੀਆਂ ਦਾ ਹਿਸਾਬ ਕਿਤਾਬ ਹੈ ਜਿਹੜਾ ਫਰੋਲਣਾ ਹੁਣ। ਖਾਸ ਕਰਕੇ ਇਹਨਾਂ 'ਚ ਜਿਹੜੀ ਐਗਰੀਕਲਚਰ ਲੈਂਡ ਹੈ, ਜਿਹੜੀ ਖੇਤੀ ਵਾਲੀ ਜ਼ਮੀਨ ਹੈ ਜਾਂ ਖੁੱਲੀ ਜ਼ਮੀਨ ਪਈ ਹੈ, ਕਿ ਉਹਦੇ ਵਿੱਚੋਂ ਮਾਈਨਿੰਗ ਦਾ ਮਾਮਲਾ। ਔਰ ਇਹਦੇ ਵਿੱਚੋਂ ਵੀ ਜ਼ਿਆਦਾਤਰ ਮਾਮਲੇ ਤਰਨਤਾਰਨ, ਮੁਕਤਸਰ ਸਾਹਿਬ ਤੇ ਅੰਮ੍ਰਿਤਸਰ ਖੇਤਰ ਨਾਲ ਸੰਬੰਧਿਤ ਜ਼ਿਆਦੇ ਨੇ। ਉਹ ਬਾਰਡਰ ਏਰੀਆ, ਕਿਉਂਕਿ ਉੱਥੇ ਜਾਇਦਾਦਾਂ ਖਰੀਦੀਆਂ ਵੀ ਵੱਧ ਗਈਆਂ ਤੇ ਉੱਥੇ ਮਾਈਨਿੰਗ ਵੀ ਦੱਬ ਕੇ ਹੋ ਰਹੀ ਹੈ। ਸੋ ਇਸ ਲਈ ਇਹ ਮਾਮਲਾ ਤਾਂ ਧਿਆਨ 'ਚ ਆਇਆ। ਕਹਿੰਦੇ ਜੀ ਕਿ ਜਿਹੜੀਆਂ ਜਾਇਦਾਦਾਂ ਪਿਛਲੇ 10 ਸਾਲਾਂ 'ਚ ਈਡੀ ਨੇ ਅਟੈਚ ਕੀਤੀਆਂ ਸੀਗੀਆਂ, ਉਹ ਪੰਜਾਬ ਦੇ ਡਰੱਗ ਤਸਕਰਾਂ ਨੇ ਆਪਣੀ ਡਰੱਗ ਮਨੀ ਨਾਲ ਬਣਾਈਆਂ ਸੀ। ਉਹਨਾਂ ਦੇ ਕੇਸ ਚੱਲਦੇ ਨੇ, ਇਸ ਲਈ ਉਹ ਸਾਰਾ ਕੁਝ, ਉਹਨਾਂ ਦੇ ਘਰ, ਉਹਨਾਂ ਦੀਆਂ ਨਾਂ ਤੇ ਬੋਲਦੀਆਂ ਦੁਕਾਨਾਂ, ਉਹਨਾਂ ਦੀ ਖੇਤੀਬਾੜੀ ਵਾਲੀ ਜ਼ਮੀਨ ਜਾਂ ਗਹਿਣਾ ਟਕਾ ਨਗਦੀ, ਜੋ ਸਾਰਾ ਕੁਝ ਕੇਸ 'ਚ ਅਟੈਚ ਪਿਆ। ਸੋ ਈਡੀ ਨੇ ਆਪਣਾ ਜ਼ਬਤ ਕਰ ਲਿਆ ਤੇ ਉਹ ਤੋਂ ਬਾਅਦ ਈਡੀ ਤਾਂ ਆਪਣੇ ਹੋਰ ਕੰਮ ਲੱਗ ਜਾਂਦੀ। ਹੁਣ ਪੱਕਾ ਤਾਂ ਤਾਲਾ ਲਾ ਕੇ ਉੱਥੇ ਮੂਹਰੇ ਬੈਠਣਾ ਨਹੀਂ, ਖੇਤ ਨੂੰ ਬਾੜ ਕਰਕੇ ਤਾਂ ਉਹਨੇ ਬੈਠਣਾ ਨਹੀਂ। ਸੋ ਇਸ ਲਈ ਕੀ ਉਹਦੇ ਨਾਲ ਕੋਈ ਛੇੜਖਾਨੀ ਹੋਈ? ਕਿਉਂਕਿ ਇੱਕ MLA ਪੰਜਾਬ ਦਾ, ਔਰ ਉਹ MLA ਜਿਹਦੀ ਗੱਲ ਨੂੰ ਗੰਭੀਰਤਾ ਨਾਲ ਲਿਆ ਜਾਂਦਾ, ਪ੍ਰਗਟ ਸਿੰਘ ਜੀ, ਉਹ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਕਹੇ ਕਿ ਜਗਦੀਸ਼ ਭੋਲੇ ਦੀ ਜਾਇਦਾਦ ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਆ ਜਾਂ ਉਹਦੀ ਖੁੱਲੀ ਜ਼ਮੀਨ, ਕਿਉਂਕਿ ਰੋਪੜ ਜ਼ਿਲ੍ਹਾ ਹੈ ਤੇ ਰੋਪੜ ਜ਼ਿਲ੍ਹੇ ਦੇ ਵਿੱਚ ਦਰਿਆ ਦੇ ਨਾਲ ਦੀ ਜ਼ਮੀਨਾਂ 'ਚ ਰੇਤਾ ਤਾਂ ਨਿਕਲਣਾ ਹੀ ਆ ਫਿਰ। ਸਹੀ ਗੱਲ। ਤੇ ਕਹਿੰਦੇ ਉਹਦੀ ਜਾਇਦਾਦ 'ਚੋਂ ਕਿਵੇਂ ਮਾਈਨਿੰਗ ਹੋ ਗਈ? ਇਹ ਮੈਂ ਜਵਾਬ ਜਾਣਨਾ ਚਾਹੁੰਦਾ। ਇਹ ਤੋਂ ਬਾਅਦ ਫਿਰ ਈਡੀ ਨੇ ਸਰਗਰਮ ਹੋਇਆ। ਈਡੀ ਕਹਿੰਦੇ ਹੁਣ ਅਸੀਂ ਜਾਂਚ ਕਰਾਵਾਂਗੇ ਕਿ ਉਹਨਾਂ ਦੀ ਸਥਿਤੀ ਕੀ ਅੱਜ ਕਿਸ ਰੂਪ ਦੇ ਵਿੱਚ ਹੈਗੇ। ਰੋਪੜ ਤੋਂ ਇਹ ਮਾਮਲਾ ਸ਼ੁਰੂ ਹੋ ਕੇ ਪੰਜਾਬ ਦੇ 28 ਪੁਲਿਸ ਏਰੀਆ ਦੇ ਅਧੀਨ ਆਉਂਦਾ ਰਾਜਕਰਨ ਜੀ। 28 ਪੁਲਿਸ ਏਰੀਆ ਦੇ ਵਿੱਚ ਇਹ 51 ਕਰੋੜ ਦੀ ਜਾਇਦਾਦ ਆ, ਜਿਹਦੀਆਂ ਕੁੱਲ 150 ਦੇ ਕਰੀਬ ਪ੍ਰਾਪਰਟੀਆਂ ਬਣਦੀਆਂ। ਜਿਵੇਂ ਮੈਂ ਗੱਲ ਕਰ ਰਿਹਾ ਕਿ ਇਹ ਜ਼ਿਆਦਾਤਰ ਮਾਮਲਾ ਤਰਨਤਾਰਨ, ਮੁਕਤਸਰ ਤੇ ਅੰਮ੍ਰਿਤਸਰ ਨਾਲ ਸੰਬੰਧਿਤ ਹੈ। ਕਿਉਂਕਿ ਕਹਿੰਦੇ ਕਿ ਇਕੱਲੇ ਤਰਨਤਾਰਨ 'ਚ 12 ਕਰੋੜ ਦੀ 1.5 ਦਰਜਨ ਪ੍ਰਾਪਰਟੀਆਂ ਜ਼ਬਤ ਕੀਤੀਆਂ ਸੀ ਈਡੀ ਨੇ। ਤੇ ਜ਼ਿਆਦਾਤਰ ਉਹ ਨੇ ਜਿਹੜੀਆਂ ਮਤਲਬ ਕਿ ਡਰੱਗ ਤਸਕਰਾਂ ਨੇ ਜਦੋਂ ਡਰੱਗ ਦੇ ਧੰਦੇ 'ਚ ਪਏ, ਉਹ ਤੋਂ ਬਾਅਦ ਇੱਕਦਮ ਬਾਅਦ ਚੋਂ ਖਰੀਦਦਾਰੀਆਂ ਹੋਈਆਂ। ਤੇ ਇੰਨਾ ਪੈਸਾ ਕਿੱਥੋਂ ਆਇਆ? ਇਹਦੇ ਕਾਰਨ ਇਹ ਜਾਂਚ ਵੱਧ ਜਾਂਦੀ ਹੈ ਅੱਗੇ।
ਇਹੀ ਨਹੀਂਗਾ, ਪੰਜਾਬ 'ਚ ਵੀ, ਹਰਿਆਣੇ 'ਚ ਵੀ, ਯੂਪੀ 'ਚ ਵੀ, ਹਿਮਾਚਲ 'ਚ ਵੀ, ਰਾਜਸਥਾਨ 'ਚ ਵੀ, ਮੱਧ ਪ੍ਰਦੇਸ਼ 'ਚ ਵੀ, ਇੱਥੋਂ ਤੱਕ ਕਿ ਦਿੱਲੀ 'ਚ ਵੀ ਪੰਜਾਬ ਤਸਕਰਾਂ ਦੀ ਡਰੱਗ ਮਨੀ ਨਾਲ ਜ਼ਮੀਨਾਂ ਜਾਇਦਾਦਾਂ ਖਰੀਦੀਆਂ ਹੋਈਆਂ ਨੇ। ਪਰ ਇਹ ਮਾਮਲਾ ਉੱਭਰਿਆ ਹੁਣ ਜਿਹੜਾ ਆਪਣਾ ਰੇਤ ਨੂੰ ਲੈ ਕੇ, ਮਾਈਨਿੰਗ ਨੂੰ ਲੈ ਕੇ, ਤੋਂ ਇਸ ਲਈ ਦੁਕਾਨਾਂ ਦੀ, ਘਰਾਂ ਦੀ ਉਹ ਸਥਿਤੀ ਤਾਂ ਜਾਂਚ ਕਰਨੀ ਆਸਾਨ ਹੈ, ਕਿ ਉਹਦਾ ਪਤਾ ਹੀ ਕਰਨਾ ਕਿ ਭਾਈ ਤਾਲਾ ਲੱਗਿਆ, ਉਸੇ ਤਰ੍ਹਾਂ ਕਬਜ਼ੇ 'ਚ ਹੈ, ਕਿਸੇ ਨੇ ਭੰਨਤੋੜ ਕੀਤੀ ਤਾਂ ਨਹੀਂ, ਕਿਤੇ ਵੇਚ ਤਾਂ ਨਹੀਂ ਦਿੱਤੀ, ਕਿਤੇ ਕੁਝ ਸੌਦਾ ਤਾਂ ਨਹੀਂ ਹੋ ਗਿਆ। ਪਰ ਜਿਹੜਾ ਇਹ ਪਹਿਲੂ ਹੈ ਕਿ ਹਾਂ ਜ਼ਮੀਨ ਦਾ, ਕਿ ਉੱਥੇ ਕਿੰਨੇ ਫੁੱਟ ਮਿੱਟੀ ਚੱਕ ਲਈ, ਕਿੰਨੇ ਫੁੱਟ ਰੇਤਾ ਚੱਕ ਕੇ ਵੇਚਤਾ, ਹੈ ਨਾ, ਅੱਜ ਉਹਦੀ ਕਿੰਨੀ ਸਥਿਤੀ ਹੈ, ਸੋ ਇਹ ਜਾਂਚਣ ਦੇ ਲਈ ਤਾਂ ਫਿਰ ਮੌਕਾ ਪੈਣਾ, ਉਹਦੀ ਸਾਰੀ ਮਿਣਤੀ ਗਿਣਤੀ ਕਰਨੀ ਪੈਣੀ ਹੈ। ਸੋ ਜਿਹੜੀ ਇਹ ਹਵਾਲੇ ਨਾਲ ਗੱਲ ਸਾਹਮਣੇ ਆਈ, ਕਹਿੰਦੇ ਜੀ ਕਿ ਪੰਜਾਬ ਦੇ ਵਿੱਚ 150 ਪ੍ਰਾਪਰਟੀਆਂ ਨੇ ਜਿਹੜੀਆਂ ਈਡੀ ਨੇ ਜ਼ਬਤ ਕੀਤੀਆਂ, ਉਹਨਾਂ ਦੀ ਜਾਂਚ ਹੋਣੀ। ਜੇਕਰ ਮੈਂ ਮੋਟਾ ਜਿਹਾ ਤੁਹਾਡੇ ਸਾਹਮਣੇ ਦੱਸਾਂ, ਜਿਵੇਂ ਤਰਨਤਾਰਨ ਦੇ ਵਿੱਚ ਇੱਕ ਲਗਜ਼ਰੀ ਪ੍ਰਾਪਰਟੀ ਹੈ ਜੀ, ਇੱਕ ਬੰਦੇ ਦੀ, ਉਹਦੀ ਕੱਲੀ ਇੱਕ ਪ੍ਰਾਪਰਟੀ ਦੀ ਕੀਮਤ 3.5 ਕਰੋੜ ਦੇ ਕਰੀਬ ਹੈ, 3 ਕਰੋੜ 40 ਲੱਖ ਤੋਂ ਉੱਪਰ ਹੈ ਜੀ। ਇਸੇ ਤਰ੍ਹਾਂ ਮੁਕਤਸਰ ਸਾਹਿਬ ਦੇ ਵਿੱਚ ਇੱਕ 25 ਕਨਾਲ ਜ਼ਮੀਨ ਪਈ ਹੈ, ਉਹ 3 ਕਰੋੜ ਦੇ ਕਰੀਬ ਹੈ, 2 ਕਰੋੜ 80 ਲੱਖ ਦੀ ਜ਼ਮੀਨ ਹੈ ਜੀ, ਉਹ 25 ਕਨਾਲ ਜ਼ਮੀਨ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਇੱਕ ਘਰ ਤੇ 132 ਕਨਾਲ ਜ਼ਮੀਨ ਪਈ ਹੈ, ਇਹ 2 ਕਰੋੜ ਤੋਂ ਵੱਧ ਦੀ ਜਾਇਦਾਦ ਹੈ ਜੀ, ਕਹਿੰਦੇ 2 ਕਰੋੜ 20 ਲੱਖ ਦੀ ਜਾਇਦਾਦ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ 'ਚ ਵੀ 132 ਕਨਾਲ ਜ਼ਮੀਨ ਹੈ ਜਿਹੜੀ ਜ਼ਬਤ ਕੀਤੀ ਹੋਈ ਹੈ, ਉਹਦੀ ਜਾਇਦਾਦ ਵੀ 2 ਕਰੋੜ ਤੋਂ ਵੱਧ ਦੀ ਦੱਸੀ ਜਾਂਦੀ ਹੈ। ਲੁਧਿਆਣਾ 'ਚ 3 ਘਰ ਤੇ ਇੱਕ ਦੁਕਾਨ ਹੈ ਜੀ, ਇਹ 2 ਕਰੋੜ ਦੇ ਲਗਭਗ ਦੀ ਜਾਇਦਾਦ ਹੈ। ਫਿਰੋਜ਼ਪੁਰ ਦੇ ਵਿੱਚ ਇੱਕ ਘਰ ਹੈ ਤੇ 67 ਕਨਾਲ ਜ਼ਮੀਨ ਹੈ ਜਿਹੜੀ ਜ਼ਬਤ ਕੀਤੀ ਹੋਈ ਹੈ, ਇਹ 1 ਕਰੋੜ 70 ਲੱਖ ਤੋਂ ਉੱਪਰ ਦੀ ਹੈ, ਲਗਭਗ 1.25 ਕਰੋੜ ਦੇ ਕਰੀਬ ਹੈ। ਮੋਗਾ 'ਚ 67 ਕਨਾਲ ਜ਼ਮੀਨ ਹੈ ਤੇ ਇੱਕ ਬੰਗਲੋ ਹੈ, ਕਹਿੰਦੇ ਜੀ 1 ਕਰੋੜ 65 ਲੱਖ ਤੋਂ ਉੱਪਰ ਦੀ ਜਾਇਦਾਦ ਹੈ ਜਿਹੜੀ ਜ਼ਬਤ ਕੀਤੀ ਹੈ। ਅੰਮ੍ਰਿਤਸਰ ਦੇ ਵਿੱਚ 66 ਮਰਲੇ ਦੇ ਵਿੱਚ ਇੱਕ ਬੰਗਲਾ ਹੈ, ਇਹ 1 ਕਰੋੜ 35 ਲੱਖ ਦਾ ਜੀ ਕਹਿੰਦੇ। ਸੋ ਇਹ ਦੁਕਾਨਾਂ, ਮਕਾਨ, ਕੋਠੀਆਂ, ਸ਼ੋਰੂਮ, ਘਰ, ਗੱਡੀਆਂ, ਜ਼ਮੀਨ, ਪਲਾਟ, ਗਹਿਣਾ, ਟਕਾ, ਬੈਂਕਾਂ 'ਚ ਪੈਸਾ, ਸਾਰਾ ਕੁਝ ਜੋ ਕੁਝ ਹੈਗਾ ਉਹ ਸਾਰਾ ਨਾਲ ਅਟੈਚ ਹੁੰਦਾ। ਸੋ ਹੁਣ ਸਵਾਲ ਇਹ ਹੈ ਕਿ ਇਸ ਚੀਜ਼ ਨਾਲ ਵੀ ਛੇੜਖਾਨੀ ਕੌਣ ਕਰ ਸਕਦਾ? ਜੇਕਰ ਰਾਜਕਰਨ ਜੀ ਈਡੀ ਵੱਲੋਂ ਜ਼ਬਤ ਕੀਤੀਆਂ ਹੋਈਆਂ ਜ਼ਮੀਨਾਂ 'ਚ ਵੀ ਜਿਹੜੇ ਜਗਦੀਸ਼ ਭੋਲੇ ਦੇ ਹਵਾਲੇ ਨਾਲ ਗੱਲ ਸਾਹਮਣੇ ਆਈ ਹੈ, ਜੇ ਇਹਨਾਂ 'ਚੋਂ ਵੀ ਗੈਰ ਕਾਨੂੰਨੀ ਮਾਈਨਿੰਗ ਹੋਈ ਹੈ, ਤੇ ਜੇ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਨਹੀਂ ਕਰਾਈ, ਪਹਿਲੀਆਂ ਸਰਕਾਰਾਂ ਕਰਾ ਰਹੀਆਂ, ਅਕਾਲੀਆਂ ਨੂੰ ਕਹਿ ਦੋ, ਕਾਂਗਰਸੀਆਂ ਨੂੰ ਕਹਿ ਦੋ, ਇਹਦਾ ਮਤਲਬ ਸਰਕਾਰ ਫਿਰ ਹੋਂਦ 'ਚ ਨਹੀਂ। ਜੇ ਸਰਕਾਰ ਦੇ ਹੁੰਦਿਆਂ ਪਹਿਲੀਆਂ ਧਿਰਾਂ ਏਦਾਂ ਕਰਾ ਜਾਣ ਫਿਰ ਤਾਂ ਕਮਾਲ ਹੈ। ਦੂਸਰੇ ਪਾਸੇ ਜੇ ਇਹ ਤੁਸੀਂ ਆਪਣਾ ਪੱਲਾ ਬਚਾਉਣ ਲਈ ਕਰਾ ਰਹੇ ਹੋ, ਇਹਦਾ ਮਤਲਬ ਤੁਹਾਡੇ ਸਰਕਾਰ 'ਚ ਹੁੰਦਿਆਂ ਕੌਣ ਕਰ ਗਿਆ ਫਿਰ? ਸਹੀ ਗੱਲ, ਕੀ ਤੁਹਾਡੀ ਸ਼ਹਿ ਤੋਂ ਬਿਨਾਂ ਹੋ ਗਿਆ, ਤੁਹਾਡੇ ਹਿੱਸੇ ਪੱਤੇ ਤੋਂ ਬਿਨਾਂ ਹੋ ਗਿਆ, ਤੁਹਾਡੀ ਪੁੱਛ ਪੜਤਾਲ ਤੋਂ ਬਿਨਾਂ ਹੋ ਗਿਆ, ਕਿ ਜਾਂ ਤੁਹਾਡੀ ਸਹਿਮਤੀ ਨਾਲ ਹੋਇਆ? ਸੋ ਇਸ ਲਈ ਜਦੋਂ ਮੁੱਦਾ ਉੱਠਿਆ ਤਾਂ ਉਸ ਮਸਲੇ ਤੇ ਮੀਤ ਹੇਅਰ ਸਾਹਿਬ ਕੋਲ ਹੁਣੇ ਮਾਈਨਿੰਗ ਵਿਭਾਗ ਗਿਆ, ਉਹ ਤਾਂ ਪਰ ਬੋਲੇ ਹੀ ਨਹੀਂ। ਉਹ ਤਾਂ ਇਹ 2 ਦਿਨਾਂ ਦੇ ਸੈਸ਼ਨ ਚੁੱਪੇ ਵੱਟ ਕੇ ਬੈਠੇ ਰਹੇ, ਉਹ ਤਾਂ ਬੋਲੇ ਹੀ ਨਹੀਂ। ਅੱਗੇ ਉਹ ਨਹੀਂ, ਹਮੇਸ਼ਾ ਆਏ ਸਰਕਾਰ ਦੀ ਢਾਲ ਬਣ ਕੇ ਹਰ ਮਸਲੇ ਤੇ ਜਵਾਬ ਦਿੰਦੇ। ਇਸ ਵਾਰ ਮੀਤ ਹੇਅਰ ਨੇ ਚੁੱਪ ਧਾਰੀ ਰੱਖੀ, ਜਦੋਂ ਕਿ ਹੁਣੇ ਉਹਨਾਂ ਕੋਲ ਮਾਈਨਿੰਗ ਵਿਭਾਗ ਗਿਆ, ਜਦੋਂ ਇਹ ਸਵਾਲ ਉੱਠਿਆ ਤਾਂ ਜਵਾਬ ਦੇਣਾ ਉਹਨਾਂ ਦਾ ਬਣਦਾ ਸੀ। ਤੇ ਦੂਸਰਾ ਨਵਾਂ ਵਿਭਾਗ ਜੋੜੇ ਮਾਜਰਾ ਕੋਲ, ਅਗਲਾ ਕਹਿੰਦਾ ਮੈਂ ਤਾਂ ਹਲੇ ਨਵਾਂ ਜੀ, ਮੈਨੂੰ ਕੀ ਪਤਾ। ਸੋ ਉਹਨੇ ਵੀ ਲੈ ਦੇ ਕੇ ਇਸ ਮਸਲੇ ਤੇ ਫਿਰ ਸਰਕਾਰ ਵਾਲੇ ਪਾਸਿਓਂ ਬਚਾਅ ਦੇ ਲਈ ਮੋਰਚਾ ਸੰਭਾਲਿਆ ਹਰਜੋਤ ਬੈਂਸ ਹੋਰਾਂ ਨੇ। ਠੀਕ ਹੈ, ਕਿਉਂਕਿ ਮਾਮਲਾ ਰੋਪੜ ਨਾਲ ਵੀ ਸੰਬੰਧਿਤ ਹੈ। ਇਸ ਮਾਮਲੇ ਦੇ ਵਿੱਚ ਰੋਪੜ ਦੇ ਅਧਿਕਾਰੀਆਂ ਦਾ ਮਾਮਲਾ ਵੀ ਧਿਆਨ 'ਚ ਹੈ, ਪਹਿਲਾਂ ਵੀ ਕੋਰਟ ਦੇ ਵਿੱਚੋਂ ਮਾਮਲਾ ਹੈਗਾ। ਸੋ ਇਸ ਲਈ ਹਰਜੋਤ ਬੈਂਸ ਨੇ ਫਿਰ ਕਿਹਾ ਕਿ ਜੇ ਮੈਂ ਇੱਕ ਪੈਸੇ ਦਾ ਵੀ ਰਵਾਦਾਰ ਹੋਵਾਂ ਤਾਂ ਮੇਰਾ ਨਾਰਕੋ ਟੈਸਟ ਕਰਾ ਲਓ, ਮੇਰਾ DNA ਕਰਾ ਲਓ, ਮੇਰੀ ਜੋ ਜਾਂਚ ਕਰਾਉਣੀ ਹੈ। ਮਜੀਠੀਆ ਕਹਿੰਦਾ ਨਾਰਕੋ ਟੈਸਟ ਦੀ ਕੀ ਲੋੜ ਹੈ, CBI ਜਾਂਚ ਕਰਾ ਲਓ, ਪਤਾ ਲੱਗ ਜੂਗਾ ਕਿ ਅਸੀਂ ਕਰਾਈ, ਤੁਸੀਂ ਕਰਾਈ, ਕਿਹਨੇ ਕਰਾਈ, ਕਿਹਦੀ ਸ਼ਹਿ ਤੇ ਹੋਈ, ਜਾਂਚ ਕਰਾਓ ਨਾ। ਪਰ ਹੁਣ ਈਡੀ ਨੇ ਆਪਣੇ ਪੱਧਰ ਤੇ ਇਨਕੁਆਇਰੀ ਦੁਆਰਾ ਖੋਲ ਲਈ ਕਿ ਜਿਹੜੀਆਂ ਜਾਇਦਾਦਾਂ ਅਸੀਂ ਜ਼ਬਤ ਕੀਤੀਆਂ ਉਹ ਅੱਜ ਦੀ ਤਰੀਕ 'ਚ ਕੀ ਸਥਿਤੀ 'ਚ ਹੈ, ਜਿਸ ਸਥਿਤੀ ਜ਼ਬਤ ਕੀਤੀਆਂ ਸੀ ਉਸਦੇ 'ਚ ਹੈ, ਜਾਂ ਉਹਨਾਂ ਛੇੜਖਾਨੀ ਹੋਈ ਹੈ, ਜਾਂ ਉਹਨਾਂ 'ਚੋਂ ਮਾਈਨਿੰਗ ਹੋਈ ਹੈ। ਜੇਕਰ ਇਹ ਗੱਲ ਸਾਬਤ ਹੋ ਗਈ ਕਿ ਹਾਂ ਮਾਈਨਿੰਗ ਹੋਈ ਹੈ, ਚਾਹੇ ਉਹ ਕੱਲੀ ਇੱਕ ਭੋਲੇ ਵਾਲੀ ਜ਼ਮੀਨ 'ਚ ਹੋਵੇ ਜਾਂ ਬਾਕੀਆਂ ਥਾਵਾਂ ਤੋਂ ਵੀ ਹੋਵੇ, ਫਿਰ ਇਹ ਸਰਕਾਰ ਲਈ ਵੀ, ਅਫਸਰਾਂ ਲਈ ਵੀ, ਔਰ ਮਾਈਨਿੰਗ ਕਰਨ ਵਾਲੀਆਂ ਧਿਰਾਂ ਲਈ ਵੀ ਇੱਕ ਨਵੀਂ ਮੁਸੀਬਤ ਖੜੀ ਹੋ ਸਕਦੀ ਹੈ। ਕੁਝ ਹੋਰ ਧਿਰਾਂ ਵੀ ਇਸ ਮਸਲੇ ਤੇ ਘਿਰ ਸਕਦੀਆਂ। ਜੀ ਬਿਲਕੁਲ। ਦੀਪਕ ਜੀ, ਅਗਲੀ ਗੱਲ ਕਰੀਏ ਪਰਾਲੀ ਨੂੰ ਲੈ ਕੇ। ਆਪਾਂ ਦੇਖਿਆ ਵੀ ਬਹੁਤ ਰੌਲਾ ਰੱਪਾ ਉਹ ਪੈਂਦਾ ਰਿਹਾ, ਪਰਾਲੀ ਦਾ ਧੂੰਆਂ ਕਿੱਥੇ ਕਿੱਥੇ ਜਿਹੜਾ ਉਹ ਪਹੁੰਚ ਜਾਂਦਾ ਰਿਹਾ,
ਉਸ ਨੂੰ ਸਮੇਟਣ ਦੇ ਲਈ ਮਸ਼ੀਨਾਂ ਦਾ ਬੜਾ ਦਾਅਵਾ ਸੀ, ਬੜਾ ਰੌਲਾ ਸੀਗਾ ਵੀ ਇਸ ਵਾਰ ਕਰ ਦੇਣਾ ਸਭ ਕੁਛ ਆਪਾਂ ਕਬਜ਼ੇ 'ਚ, ਵੀ ਸਭ ਕੁਛ ਸੈੱਟ ਰਹੂ। 11,000 ਮਸ਼ੀਨਾਂ ਲਾਪਤਾ, ਕਰਨ ਵਾਲੇ ਕਹਿੰਦੇ ਹੁਣ ਬਖਸ਼ੇ ਨਹੀਂ ਜਾਣਗੇ। ਇਹ ਕੀ ਆ ਪੂਰਾ ਮਾਜਰਾ ਹੁਣ? ਰਾਜਕਰ ਜੀ, ਪਿਛਲੇ ਦਿਨੀ ਇਹ ਮਾਮਲਾ ਧਿਆਨ ਚ ਆਇਆ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਸਬਸਿਡੀ ਵਾਲੀਆਂ ਮਸ਼ੀਨਾਂ ਨੇ, ਜਿਹੜੀਆਂ ਪਰਾਲੀ ਸੰਭਾਲਣ ਲਈ ਕੇਂਦਰ ਕਹਿੰਦਾ ਕਿ ਸਾਡਾ ਪ੍ਰੋਜੈਕਟ ਆ, ਅਸੀਂ 1178 ਕਰੋੜ ਦੀਆਂ ਮਸ਼ੀਨਾਂ ਪੰਜਾਬ ਨੂੰ ਉਪਲਬਧ ਕਰਾਈਆਂ ਨੇ। ਉਹ 1178 ਕਰੋੜ ਵਾਲੀਆਂ ਮਸ਼ੀਨਾਂ ਗਈਆਂ ਕਿੱਥੇ? ਉਹਨਾਂ ਚੋਂ 10,000 ਤੋਂ ਵੱਧ, 11,000 ਦੇ ਕਰੀਬ ਮਸ਼ੀਨਾਂ ਲਾਪਤਾ ਨੇ। ਜੇ ਉਹ ਕਿਸਾਨਾਂ ਨੂੰ ਮਿਲੀਆਂ ਹੁੰਦੀਆਂ ਤਾਂ ਪਰਾਲੀ ਉਸ ਨਾਲ ਸੰਭਾਲੀ ਹੁੰਦੀ। ਵੈਸੇ ਤਾਂ ਅੱਗ ਇਸ ਵਾਰ ਘੱਟ ਲੱਗੀ ਹੈ ਕਿਉਂਕਿ ਪ੍ਰਾਈਵੇਟ ਕੰਪਨੀਆਂ ਨੇ ਬਹੁਤ ਇਸ 'ਚ ਭੂਮਿਕਾ ਨਿਭਾਈ ਆ। ਵੱਡੇ ਵੱਡੇ ਲੀਡਰਾਂ ਦੇ ਉਹ ਟਰੈਕਟਰ ਲੱਗੇ ਨੇ, ਉਹ ਮਸ਼ੀਨਾਂ ਲੱਗੀਆਂ ਨੇ ਤੇ ਉਹਨਾਂ ਦੀਆਂ ਉਹ ਚੱਲਦਾ। ਪਰ ਇਹ ਮਾਮਲਾ ਕੈਪਟਨ ਅਮਰਿੰਦਰ ਦੀ ਸਰਕਾਰ ਤੋਂ ਸ਼ੁਰੂ ਹੋ ਕੇ ਚੰਨੀ ਦੇ ਕਾਰਜਕਾਲ ਤੋਂ ਹੁੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੱਕ ਆਉਂਦਾ ਤੇ ਇਸ ਦੌਰਾਨ ਇਹ ਪਹਿਲੂ ਸਾਹਮਣੇ ਆਉਂਦਾ ਕਿ ਖੇਤੀਬਾੜੀ, ਖਾਸ ਕਰਕੇ ਪਰਾਲੀ ਸੰਭਾਲਣ ਵਾਲੀਆਂ ਮਸ਼ੀਨਾਂ ਦੇ ਨਾਲ ਕੁਝ ਗੋਲਮਾਲ ਹੋਇਆ। ਉਹ ਗੋਲਮਾਲ ਕੀ ਕਿਸਾਨਾਂ ਨੇ ਕਰ ਲਿਆ, ਕੀ ਖੇਤੀਬਾੜੀ ਮੰਤਰੀ ਨੇ ਕਰ ਲਿਆ, ਕੀ ਅਫਸਰਾਂ ਨੇ ਕਰ ਲਿਆ, ਕੀ ਕੰਪਨੀ ਨੇ ਕਰ ਲਿਆ, ਜਾਂ ਮਿਲੀ ਭੁਗਤਾ? ਇਹ ਜਾਂਚ ਹੋਣੀ ਚਾਹੀਦੀ ਹੈ। ਹੁਣ ਮਾਮਲਾ ਕਿੱਥੋਂ ਸ਼ੁਰੂ ਹੁੰਦਾ ਸਮਝੋ। ਖੇਤੀਬਾੜੀ ਦਾ ਵਿਭਾਗ ਸੀ ਕੈਪਟਨ ਅਮਰਿੰਦਰ ਸਿੰਘ ਕੋਲ ਜੀ, ਤੇ ਕੇਂਦਰ ਦੀ ਇਹ ਤਜਵੀਜ਼ ਆਉਂਦੀ ਹੈ ਕਿ 1178 ਕਰੋੜ ਦੇ ਨਾਲ ਪੰਜਾਬ ਦੇ ਵਿੱਚ ਅਸੀਂ ਇਸ ਸਕੀਮ ਦੇ ਰਾਹੀਂ ਮਸ਼ੀਨਾਂ ਦੇਣੀਆਂ। 2021 ਦਾ ਇਹ ਧਿਆਨ ਦੇ ਵਿੱਚ ਹੈ ਸਾਰਾ ਕੁਝ, ਉਸ ਸਮੇਂ ਦਾ ਪ੍ਰੋਸੈਸ ਹੈ। ਉਹ ਤੋਂ ਬਾਅਦ ਅਮਰਿੰਦਰ ਸਿੰਘ ਦੀ ਛੁੱਟੀ ਹੋ ਗਈ, ਚਰਨਜੀਤ ਚੰਨੀ ਬਣ ਗਏ ਮੁੱਖ ਮੰਤਰੀ ਤੇ ਰਣਦੀਪ ਸਿੰਘ ਨਾਭਾ ਬਣ ਗਏ ਖੇਤੀਬਾੜੀ ਮੰਤਰੀ ਜੀ। ਜਦੋਂ ਰਣਦੀਪ ਸਿੰਘ ਨਾਭਾ ਖੇਤੀਬਾੜੀ ਮੰਤਰੀ ਬਣੇ ਤਾਂ ਉਹਨਾਂ ਦੇ ਧਿਆਨ 'ਚ ਇਹ ਗੱਲ ਆਈ ਕਿ ਮੇਰੇ ਕਾਰਜਕਾਲ ਦੇ ਦੌਰਾਨ ਤਾਂ ਕੇਂਦਰ ਸਰਕਾਰ ਦਾਅਵਾ ਕਰਦੇ ਸੀ 1178 ਕਰੋੜ ਦੀਆਂ ਮਸ਼ੀਨਾਂ ਪੰਜਾਬ 'ਚ ਭੇਜਤੀਆਂ ਤੇ ਆਹ ਕੰਪਨੀਆਂ ਨੇ ਕਿਸਾਨਾਂ ਨਾਲ ਫੋਟੋਆਂ ਖਚਾ ਵੀ ਪਾਤੀਆਂ, ਅਪਲੋਡ ਹੋ ਗਈਆਂ ਕਿ ਇੰਨੀਆਂ ਮਸ਼ੀਨਾਂ ਨੇ। ਕਿ ਜੇ ਇੰਨੀਆਂ ਮਸ਼ੀਨਾਂ ਨੇ ਫਿਰ ਪਰਾਲੀ ਸੜਨ ਦੇ ਮਾਮਲੇ ਕਿੱਥੋਂ ਆਈ ਜਾਂਦੇ ਨੇ? ਜਦੋਂ ਇਹ ਮਾਮਲਾ ਉਹਨਾਂ ਦੇ ਧਿਆਨ 'ਚ ਆਇਆ ਤਾਂ ਉਹਨਾਂ ਨੇ ਜੀ ਇੱਕ ਪਾਸੇ ਤਾਂ ਆਪਣੇ ਪੱਧਰ ਤੇ ਜਾਂਚ ਪੜਤਾਲ ਜੀ ਸ਼ੁਰੂ ਕੀਤੀ, ਦੂਏ ਪਾਸੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਤੀ ਇਸ ਮਸਲੇ ਤੇ। ਠੀਕ ਹੈ ਕਿ ਜੀ ਆਹ ਕੁਝ ਗੜਬੜ ਲੱਗਦੀ ਹੈ। ਤੇ ਉਹ ਗੜਬੜ ਦਾ ਹੁਣ ਉਜਾਗਰ ਕਿਵੇਂ ਹੋਣ ਲੱਗਿਆ ਕਿ ਇਹਦੇ ਵਿੱਚ ਲੋਕਾਂ ਨੂੰ ਦਿਖਾ ਕੇ ਕੰਪਨੀ ਔਰ ਅਧਿਕਾਰੀ ਖੇਡ ਕਰ ਜਾਂਦੇ ਸੀ। ਕਹਿੰਦੇ ਕੰਪਨੀ ਮਸ਼ੀਨ ਲੈ ਕੇ ਆਉਂਦੀ ਸੀ, ਅਧਿਕਾਰੀ ਨਾਲ ਆਉਂਦੇ ਸੀ, ਚਲਾਉਣੀ ਸਮਝਾਉਂਦੇ ਸੀ, ਚਲਾ ਕੇ ਦਿਖਾ ਦਿੰਦੇ ਸੀ, ਫੋਟੋਆਂ ਕਰਾ ਲੈਂਦੇ ਸੀ, ਮਸ਼ੀਨ ਵਾਪਸ ਲੈ ਜਾਂਦੇ ਸੀ। ਤੇ ਵਾਪਸ ਗਈ ਮਸ਼ੀਨ ਤੋਂ ਕਹਿੰਦੇ ਨੰਬਰ ਜਿਹੜਾ ਉਹਦੇ ਉੱਪਰ ਸੀਰੀਅਲ ਨੰਬਰ ਹੁੰਦਾ ਹੈ ਉਹ ਮਿਟਾ ਕੇ, ਕਿਉਂਕਿ ਉਹਦੇ ਕਿਸਾਨ ਦੇ ਰਿਕਾਰਡ 'ਚ ਨਾਲ ਸੀਰੀਅਲ ਨੰਬਰ ਵੀ ਚੜ ਗਿਆ ਨਾ ਕਿ ਇਹ ਸੀਰੀਅਲ ਨੰਬਰ ਇਹਨੂੰ ਅਲਾਟ ਹੈ। ਹਾਂਜੀ, ਕਿਸਾਨ ਨੂੰ ਪਤਾ ਹੀ ਨਹੀਂ। ਕਿਸਾਨ ਨੂੰ ਤਾਂ ਇਹ ਕਿ ਮੈਨੂੰ ਤਾਂ ਟ੍ਰੇਲਰ ਦਿਖਾਉਣ ਆਏ ਨੇ ਜੀ, ਕਈ ਜਿਹੀਆਂ ਮਸ਼ੀਨਾਂ ਖਰੀਦ ਲਓ ਜਾਂ ਲੈ ਲਓ, ਜਾਂ ਸਾਂਝੀਆਂ ਜਿਹੜੀਆਂ ਸੁਸਾਇਟੀਆਂ ਹੁੰਦੀਆਂ ਨੇ ਉਹਨਾਂ ਰਾਹੀਂ ਆਉਣਗੀਆਂ। ਤੋ ਇੰਨਾ ਆਪਣੇ ਬੰਦੇ ਦਾ ਹੀ ਹੁੰਦਾ ਨਾ ਕਿ ਲੈ ਵੀ ਕੰਪਨੀ ਵਾਲੇ ਆਪਾਂ ਨੂੰ ਨਵਾਂ ਸੰਦ ਦਿਖਾ ਗਏ ਬਸ। ਤੇ ਉਹ ਤੋਂ ਬਾਅਦ ਕਹਿੰਦੇ ਜੀ ਉਹ ਨਵਾਂ ਸੀਰੀਅਲ ਨੰਬਰ ਲਾ ਕੇ ਫਿਰ ਦੂਜੀ ਥਾਂ ਚਲੇ ਜਾਂਦੇ ਸੀ। ਹੁਣ ਫੋਟੋਆਂ 'ਚ ਤਾਂ ਉਹਨਾਂ ਕਿਸਾਨਾਂ ਦੇ ਨਾਲ ਬੋਲਣ ਲੱਗ ਗਈਆਂ ਮਸ਼ੀਨਾਂ, ਕਾਗਜ਼ਾਂ 'ਚ ਚੜ ਗਈਆਂ, ਉਹਦੇ ਨਾਂ ਤੇ ਮਸ਼ੀਨ ਖਰੀਦ ਲਈ, ਮਸ਼ੀਨ ਦੇਤੀ, ਉਹਦੀ ਸਬਸਿਡੀ ਲੈ ਲਈ, ਧਰਤੀ ਤੇ ਆਈ ਹੋਣੀ। ਇੱਕੋ ਮਸ਼ੀਨ 10-10 ਵਾਰ ਵਿਕ ਲਈ। ਤੋ ਏਦਾਂ 11,000 ਮਸ਼ੀਨਾਂ ਹੁਣ ਲਾਪਤਾ ਨੇ। ਹੁਣ ਇਹ ਮਾਮਲਾ ਇੱਕ ਵਾਰ ਫੇਰ ਜਦੋਂ ਪੰਜਾਬ ਦੇ ਸਰਕਾਰ ਦੇ ਧਿਆਨ 'ਚ ਆਇਆ ਔਰ ਪੰਜਾਬ ਦੇ ਇਹ 2 ਰੋਜ਼ਾ ਵਿਧਾਨ ਸਭਾ ਸੈਸ਼ਨ 'ਚ ਵੀ ਉੱਠਿਆ, ਤਦ ਸਰਕਾਰ ਨੇ ਆਪਣੇ ਪੱਧਰ ਤੇ ਹੁਣ ਤੈਅ ਕੀਤਾ ਕਿ ਪੰਜਾਬ ਸਰਕਾਰ ਇਹਦੀ ਵੈਰੀਫਿਕੇਸ਼ਨ ਕਰਾਊਗੀ ਤੇ ਵੈਰੀਫਿਕੇਸ਼ਨ ਕਰਾਉਣ ਦੇ ਵਿੱਚ ਜੇਕਰ ਤਾਂ ਕਿਤੇ ਕਿਸੇ ਕਿਸਾਨ ਦਾ ਵਿੱਚ ਤਾਲਮੇਲ ਆ ਗਿਆ, ਵਿੱਚ ਕਿਤੇ ਕਿਸੇ ਸਰਪੰਚ ਪੰਚ ਦਾ, ਖੇਤੀਬਾੜੀ ਅਫਸਰ ਦਾ, ਜਾਂ ਪੂਰੀ ਟੀਮ ਦਾ ਹੀ ਜ਼ਿਲ੍ਹੇ ਦੀ ਦਾ, ਉਹਨਾਂ ਜਿਹਦਾ ਮਾਲ ਆ ਗਿਆ, ਤਾਂ ਜਿਹੜੀ ਕੰਪਨੀ ਨੇ ਮਸ਼ੀਨਾਂ ਭੇਜੀਆਂ, ਫੋਟੋਆਂ ਕਰਾਈਆਂ ਤੇ ਉਹ ਮੁੜ ਕੇ ਮਸ਼ੀਨ ਨਹੀਂ ਉੱਥੇ ਉਪਲਬਧ ਹੈਗੀ, ਉਹਦੀ ਜਾਂਚ ਪੜਤਾਲ 'ਚ ਹੁਣ ਕੰਪਨੀਆਂ ਤੇ ਅਧਿਕਾਰੀਆਂ ਦੇ ਵੱਧ ਫਸਣ ਦੇ ਅਸਾਰ ਹੈਗੇ ਨੇ। ਸੋ ਹੁਣ ਉਹਨਾਂ ਨੂੰ ਪਿਛਲੇ 3-4 ਦਿਨਾਂ ਤੋਂ ਪੰਜਾਬ 'ਚ ਮੌਸਮ ਖਾਸਾ ਠੰਡਾ ਹੋਣ ਲੱਗ ਗਿਆ, ਪਰ ਉਹਨਾਂ ਨੂੰ ਕਹਿੰਦੇ ਤਰੇੜੀਆਂ ਜਿਹੀਆਂ ਫਿਰ ਵੀ ਆਈ ਜਾਂਦੀਆਂ ਅਜੇ ਵੀ ਕਿ ਲੈ ਵੀ ਹੁਣ ਤਾਂ ਫਸੇ। ਸੋ ਆ ਪਹਿਲਾ ਮਾਮਲਾ 11,000 ਮਸ਼ੀਨਾਂ ਦਾ ਕੱਲਾ ਉਜਾਗਰ ਹੋਇਆ ਸੀ। ਹੁਣ ਵਿਧਾਨ ਸਭਾ ਦੇ ਵਿੱਚ ਮੁੱਦਾ ਬਣ ਲਿਆ। ਮੁੱਦਾ ਬਣਨ ਤੋਂ ਬਾਅਦ ਸਰਕਾਰ ਨੇ ਕੱਲ ਦੇਰ ਰਾਤ ਹੀ ਮੈਨੂੰ ਇਹ ਜਾਣਕਾਰੀ ਮਿਲੀ ਆ ਕਿ ਸਰਕਾਰ ਨੇ ਇਹਦੇ ਕਾਗਜ਼ ਪੱਤਰ ਤਿਆਰ ਕਰਾ ਲਏ ਕਿ ਜ਼ਿਲ੍ਹਾ ਪੱਧਰੀ ਕਰੋ ਜਾਂਚ। ਜਿੱਥੇ 120 ਬਲਾਕਾਂ 'ਚ ਘਟਾਲਾ ਹੋਇਆ ਤੇ ਅਧਿਕਾਰੀਆਂ ਨੇ ਮੰਨਿਆ ਕਿ 11 ਤੋਂ 13% ਦੀ ਗੜਬੜ ਹੈ ਜੀ, ਜਦੋਂ ਕਿ ਗੜਬੜ 50% ਦੀ ਮੰਨੀ ਜਾ ਰਹੀ ਹੈ। ਬੱਲੇ ਬੱਲੇ। ਮਤਲਬ ਅਧਿਕਾਰੀ ਗੁਪਤ ਤਰੀਕੇ ਨਾਲ ਸਰਕਾਰ ਕੋਲ ਕਹਿਣ ਲੱਗੇ ਹਾਂ ਜੀ 10-12% ਤਾਂ ਗੜਬੜ ਹੈਗੀ ਹੈ ਜੀ, ਆਪਾਂ ਜਾਂਚ ਕਰਾ ਲੈਂਦੇ ਹਾਂ। ਠੀਕ ਆ। ਪਰ ਜਿਹੜੀ ਜਾਣਕਾਰੀ ਮਿਲ ਰਹੀ ਹੈ ਸਾਨੂੰ ਇਹਨਾਂ ਹੀ
ਵਿਭਾਗਾਂ ਦੇ ਵਾਲੇ ਨਾਲ ਉਹ ਕਹਿੰਦੇ 50% ਦੇ ਕਰੀਬ ਗੜਬੜ ਹੈ। ਨਿਕਲ ਨਹੀਂ ਇਹ ਇੰਨਾ ਮੋਟਾ ਪੈਸਾ ਲੋਕਾਂ ਦਾ ਕਿਹਨੇ ਖਾਦਾ, ਇਹ ਆਪਣੇ ਆਪ ਸਵਾਲ ਹੈ। ਤੇ ਦੂਏ ਪਾਸੇ ਕਿਸਾਨ ਜਥੇਬੰਦੀਆਂ ਜਾਂ ਆਮ ਸਧਾਰਨ ਕਿਸਾਨ ਵੀ ਇਹ ਪੁੱਛਦਾ ਹੈ ਕਿ ਤੁਸੀਂ 1178 ਕਰੋੜ ਰੁਪਈਆ ਮਸ਼ੀਨਾਂ ਤੇ ਤਾਂ ਖਰਚ ਸਕਦੇ ਹੋ। ਕਿਸਾਨ ਜਿਹਨੇ ਪਰਾਲੀ ਸੰਭਾਲਣੀ ਆ ਉਹਨੂੰ ਨਹੀਂ ਪੁੱਛਦੇ ਕਿ ਭਾਈ ਤੇਰੇ ਕੋਲ ਹੱਲ ਕੀ ਹੈ, ਲੈ ਸਾਤੋਂ ਲੈ ਲੈ ਪੈਸੇ, ਤੂੰ ਪਰਾਲੀ ਬਾਹ ਲੈ, ਤੇਰਾ ਖੇਤ ਵੀ ਉਪਜਾਊ ਹੋ ਜੂ, ਸਾਰਾ ਕੁਝ ਹੋ ਜੂ। ਉਹਨੂੰ 100 ਰੁਪਇਆ ਪ੍ਰਤੀ ਕੁਆਂਟਲ ਵੀ ਦੇਣ ਨੂੰ ਤਿਆਰ ਨਹੀਂ। ਸਹੀ ਗੱਲ। ਜਾਂ ਤੁਸੀਂ ਉਹਦੇ ਬਰਾਬਰ ਦੂਸਰੀ ਫਸਲ ਦੇ ਮੁੱਲ ਤੇ ਆ ਜਾਓ, ਵੀ ਨਹੀਂ ਆਉਣਾ। ਮਤਲਬ ਸਵਾਲ ਇਹ ਨਹੀਂਗਾ ਨਾ ਤੁਸੀਂ ਕਹੋ ਜੀ ਆਹ ਫਸਲ ਤੇ ਵੀ MSP ਹੈ, ਉਹਨੂੰ ਝੋਨੇ ਚੋਂ ਅੱਜ ਇੱਕ ਕਿੱਲੇ ਚੋਂ ਕਿੰਨੀ ਆਮਦਨ ਹੋ ਰਹੀ ਹੈ, ਕੀ ਉਹ ਉਸ ਕਿੱਲੇ ਚੋਂ ਦੂਜੀ ਫਸਲ ਤੇ MSP ਤੇ ਵੇਚ ਕੇ ਵੀ ਉਨੀ ਆਮਦਨ ਕਰ ਲੇਗਾ? ਉਹਦੇ ਹੱਲ ਤੇ ਵੀ ਨਹੀਂ ਜਾਣਾ। ਜਾਂ ਜਿਹੜੀ ਇਹ ਗੱਲ ਚੱਲਦੀ ਹੈ ਕਿ 5 ਏਕੜ ਵਾਲੇ ਕਿਸਾਨ ਤੱਕ ਦੀ, ਚਾਹੇ ਤੁਸੀਂ ਝੋਨਾ ਛੱਡੋ ਤੇ ਖੇਤ ਚੋਂ ਸੋਨਾ ਉਗਾ ਲਓ, ਪੂਰੇ ਸਾਲ ਰੋਟੀ ਕਿਵੇਂ ਖਾਣੀ ਹੈ? ਕੋਈ ਉਹਦਾ ਹਿੱਲਾ ਸਰਕਾਰ ਕੋਲ ਹੈ ਕਿ ਛੋਟੇ ਕਿਸਾਨ 5 ਏਕੜ ਤੱਕ ਵਾਲਿਆਂ ਦੀ ਕੋਈ ਵੱਜਵੀ ਇਨਕਮ ਤਾਂ ਹੋਵੇ ਕਿ ਭਾਈ ਰੋਟੀ ਰੱਜ ਕੇ ਖਾ ਸਕੇ? ਉਹਦੀ ਦਿਹਾੜੀ ਦਾ ਹੀ ਮੁੱਲ ਪਾ ਲਓ ਖੇਤ ਦਾ। ਇਸ ਲਈ ਕਿੰਨੇ ਪਹਿਲੂ ਚਰਚਾ 'ਚ ਨੇ, ਪਰ 11,000 ਮਸ਼ੀਨਾਂ ਉਹਨਾਂ ਨੇ ਢਕਾਰੀਆਂ ਜਿਹੜੀਆਂ ਮੋਟੀਆਂ ਤਨਖਾਹਾਂ ਲੈਂਦੇ ਨੇ, ਮੋਟੇ ਕੰਮ ਕਰਦੇ ਨੇ, ਤੇ ਹੁਣ ਉਹਨਾਂ ਦੀ ਖੈਰ ਨਹੀਂ ਆ ਜੇਕਰ ਸਰਕਾਰ ਨੇ ਨਿਰਪੱਖਤਾ ਨਾਲ ਜਾਂਚ ਕੀਤੀ। ਜੀ ਤੁਸੀਂ ਸ਼ੁਰੂਆਤ 'ਚ ਕਿਹਾ ਸੀ ਵੀ ਇਸ ਵਾਰ ਪ੍ਰਾਈਵੇਟ ਵਾਲਿਆਂ ਨੇ ਬੜੀਆਂ ਕੀਤੀਆਂ, ਕਿਤੇ ਮਸ਼ੀਨਾਂ ਉੱਥੇ ਤੱਕ ਤਾਂ ਨਹੀਂ ਪਹੁੰਚ ਗਈਆਂ? ਨਹੀਂ, ਉਹ ਬੜੇ ਘਰਾਣਿਆਂ ਦੇ ਰਾਜਕਰਨ ਜੀ ਪ੍ਰੋਜੈਕਟ ਨੇ ਲੱਗੇ ਹੋਏ। ਠੀਕ ਹੈ, ਠੀਕ ਹੈ। ਉਹ ਵੱਡੇ ਪ੍ਰੋਜੈਕਟ ਨੇ, ਉਹ ਕਰੋੜ ਰੁਪਈਆ ਦਾ ਟਰੈਕਟਰ ਦੇ ਕੇ ਜਾਂਦੇ ਨੇ ਇਸ ਮਸ਼ੀਨ ਨੂੰ ਚਲਾਉਣ ਵਾਲਾ। ਠੀਕ ਹੈ, ਠੀਕ ਹੈ। ਉਹ ਆਪਣਾ ਮਾਲ ਵੱਖਰਾ ਵੇਚ ਰਹੇ ਨੇ ਉਹ ਤਾਂ। ਠੀਕ ਹੈ। ਰਣਦੀਪ ਸੁਰਜੇਵਾਲ ਵਰਗਿਆਂ ਦੀਆਂ ਕੰਪਨੀਆਂ ਨੇ ਉਹ। ਉਹਨਾਂ ਦੀਆਂ ਕੰਪਨੀਆਂ ਪੰਜਾਬ 'ਚ ਕੰਮ ਕਰ ਰਹੀਆਂ, ਵਿਕ ਰਿਹਾ ਮਾਲ। ਅਗਲੇ ਕਹਿੰਦੇ ਅਸੀਂ 1 ਨੰਬਰ 'ਚ ਕੰਮ ਕਰਦੇ ਆ ਜੀ, GST ਵੀ ਅਦਾ ਕਰਦੇ ਆ ਜੀ, ਅਸੀਂ ਰਿਟਰਨ ਵੀ ਭਰਦੇ ਆ ਜੀ, ਸਾਡਾ ਤਾਂ ਹੋਰ ਤਰ੍ਹਾਂ ਦਾ ਕੰਮ ਹੈ। ਹੋਰ ਤਰ੍ਹਾਂ ਦਾ ਕੰਮ। ਪਰ ਸਵਾਲ ਇਹ ਹੈ ਕਿ ਇਹ ਕੰਮ ਕਰਨ ਜੋਗੇ ਹੋਏ ਕਿਉਂ ਨੇ, ਸਾਰਿਆਂ ਨੂੰ ਪਤਾ ਸਭ ਨੂੰ, ਤੇ ਕਿਵੇਂ ਹੋਏ ਨੇ। ਜੀ ਤੁਸੀਂ ਨਾ ਪਹਿਲਾਂ ਖਬਰਾਂ ਦੇ ਵਿੱਚ ਬਾਰ-ਬਾਰ ਕਹਿ ਰਹੇ ਵੀ 2 ਦਿਨਾਂ ਦਾ ਸੈਸ਼ਨ, 2 ਰੋਜ਼ਾ ਸੈਸ਼ਨ। ਕਹਿਣ ਨੂੰ ਤਾਂ ਇਹ 2 ਰੋਜ਼ਾ ਦਾ ਸੀਗਾ, ਨਿਬੜ ਗਿਆ ਕਿਤੇ 7 ਘੰਟਿਆਂ 'ਚ ਹੀ। ਬਿਲਕੁਲ ਜੀ, ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਪੰਜਾਬ ਸਰਕਾਰ ਨੂੰ ਜੇਕਰ ਪੁੱਛੋ ਤਾਂ ਉਹ ਕਹਿੰਦੀ ਜੀ ਅਸੀਂ 28 ਤੇ 29 ਨਵੰਬਰ ਨੂੰ ਪੰਜਾਬ 'ਚ 2 ਰੋਜ਼ਾ ਵਿਧਾਨ ਸਭਾ ਸੈਸ਼ਨ ਬੁਲਾਇਆ, ਪੰਜਾਬ ਦੇ ਮਸਲੇ ਵਿਚਾਰਨ ਨਹੀਂ ਬੁਲਾਇਆ। ਤੇ ਪਹਿਲੇ ਦਿਨ ਇਹ 2 ਵਜੇ ਸ਼ੁਰੂ ਹੋਇਆ ਦੁਪਹਿਰ ਨੂੰ। ਠੀਕ ਹੈ। ਤੇ ਉਸ ਦਿਨ ਮੈਂ ਤੇ ਜਦੋਂ ਅਸੀਂ ਪ੍ਰਵੀਨ ਹੋਰੀ ਪ੍ਰੋਗਰਾਮ ਕਰ ਰਹੇ ਸੀ ਤੇ ਮੈਂ ਦੂਸਰੇ ਜ਼ਿਕਰ ਕੀਤਾ ਕਿ ਜੀ ਇਹ 1.5 ਦਿਨ ਦਾ ਸੈਸ਼ਨ, ਕਿਉਂਕਿ ਪਹਿਲੇ ਦਿਨ ਤਾਂ ਅੱਧਾ ਦਿਨ ਦਾ ਹੀ ਆ, 2 ਵਜੇ, ਤੇ ਦੂਏ ਦਿਨ 1 ਦਿਨ ਦਾ ਹੋਊਗਾ। ਪਰ ਦੂਏ ਦਿਨ ਤਾਂ ਪਹਿਲੇ ਨਾਲੋਂ ਵੀ ਬੇਸ਼ਰਮੀ ਤੇ ਆ ਗਏ ਜਨਾਬ। 22 ਨਵੰਬਰ ਨੂੰ 2 ਵਜੇ ਸ਼ੁਰੂ ਹੋ ਕੇ ਸੈਸ਼ਨ 6 ਵਜੇ ਉੱਠ ਗਿਆ, 4 ਘੰਟੇ ਚੱਲਿਆ। ਦਿਨ ਤਾਂ ਬਣ ਗਿਆ ਚਲੋ। ਦੂਏ ਦਿਨ ਸਵੇਰੇ 10 ਵਜੇ ਸ਼ੁਰੂ ਹੋ ਕੇ 1 ਵਜੇ ਮੁੱਕ ਗਿਆ ਜੀ, ਕਿਸੇ ਸਮੇਂ ਲਈ ਚੁੱਕ ਦਿੱਤਾ, ਤੇ 3 ਘੰਟੇ ਸੈਸ਼ਨ ਚੱਲਿਆ। ਮਤਲਬ ਜਿਹੜਾ ਸਰਕਾਰੀ ਬਾਬੂ ਹੈ ਉਹ ਵੀ 8 ਘੰਟੇ ਡਿਊਟੀ ਕਰਦਾ ਹੈ। 7 ਘੰਟੇ ਚੱਲਿਆ, ਕਹਿਣ ਨੂੰ 2 ਰੋਜ਼ਾ। ਹੁਣ 2 ਰੋਜ਼ਾ ਵੀ ਨਹੀਂ ਕਹਿ ਸਕਦਾ ਮੈਂ, ਤੁਹਾਨੂੰ 1 ਰੋਜ਼ਾ ਵੀ ਨਹੀਂ ਕਹਿ ਸਕਦਾ। ਸਰਕਾਰੀ ਦਿਹਾੜੀ ਵੀ ਪੂਰੀ ਨਹੀਂ ਹੈ, ਤੇ ਤੁਸੀਂ ਤਾਂ ਮੋਟੀਆਂ ਕਮਾਈਆਂ ਲੈਨੇ ਹੋ, ਕਰੋੜਾਂ ਦਾ ਪੰਜਾਬ ਤੇ ਬੋਝ ਪਿਆ ਇਹਨਾਂ 7 ਘੰਟਿਆਂ ਦਾ। ਸਹੀ ਗੱਲ। 5 ਬਿੱਲੇ ਪਾਸ ਕਰਨੇ ਸੀ, ਉਦਣ ਹੀ ਕਰ ਲੈਂਦੇ, ਇੱਕੋ ਦਿਨ। ਜਿੱਦਣ ਪਹਿਲੇ ਦਿਨ 4 ਘੰਟੇ ਦਾ ਬੁਲਾਇਆ ਸੀ, ਇੱਕ ਸ਼ਰਧਾਂਜਲੀਆਂ ਦਿੱਤੀਆਂ, ਫਿਰ ਤੂੰ ਮੈਂ ਕਰ ਲਈ, ਫਿਰ ਇੱਕ ਦੇ ਕੋਰਟ ਦੀ ਤਾਰੀਫ ਕਰ ਲਈ, ਦੂਈ ਦੀ ਕਹਿੰਦਾ ਜੀ ਤੇਰੀ ਲੋਈ ਬਹੁਤ ਸੋਹਣੀ ਹੈ, ਤੂੰ ਹੀਰੋ ਲੱਗਦਾ, ਇਹ ਤਾਰੀਫ ਕਰ ਲਈ। ਫਿਰ ਮਾੜੇ ਮੋਟੇ ਤਾਨੇ ਮਿਹਣੇ ਮਾਰ ਲਏ, ਹੈਨਾ, ਆਪਸ ਤੂੰ ਮੈਂ ਹੋ ਗਈ। ਮੇਰੇ ਤੇ ਕੈਮਰਾ ਨਹੀਂ, ਤੇਰੇ ਤੇ ਕੈਮਰਾ ਫੋਕਸ ਕਰਾਂਗੇ, ਤੁਸੀਂ ਤਾਂ ਸੋਹਣੇ ਬਹੁਤ ਹੋ, ਨੇੜੇ ਤੋਂ ਦਿਖਾਵਾਂਗੇ, ਮੇਰੇ ਤੇ ਵੀ ਕੈਮਰਾ ਬਾਜੂ। ਚਲੋ ਜੀ, ਪੰਜਾਬ ਦੇ ਪੈਸੇ ਦਾ ਪੈ ਗਿਆ ਭੋਗ। ਤੇ ਦੂਆ ਦਿਨ ਚੜ ਗਿਆ। ਦੂਏ ਦਿਨ ਫੇਰ ਆਪਣੇ ਜਿਹੜੇ 3 ਬਿੱਲ ਲਿਆਉਣੇ ਸੀ, ਬਿੱਲ ਲਿਆਂਦੇ, ਪਾਸ ਕੀਤੇ। ਜੀ ਹੁਣ ਤੁਸੀਂ ਜੇਕਰ ਮਤਲਬ ਕਿ ਮੰਨ ਲਓ ਤੁਸੀਂ ਆਪਣੀ ਜ਼ਮੀਨ ਵੀ, ਆਪਣਾ ਘਰ ਵੀ, ਜਾਂ ਕੁਝ ਵੀ ਆਪਣਾ ਤੁਸੀਂ ਜੇਕਰ ਪਾਵਰ ਅਟਾਰਨੀ ਤੇ ਵੀ ਕਿਸੇ ਨੂੰ ਦੇਣਾ ਤਾਂ ਉਹਦੇ ਪਰ ਵੀ ਹੁਣ ਸਟੈਂਪ ਡਿਊਟੀ ਲੱਗੂਗੀ, ਉਹਦੇ ਪਰ ਵੀ ਖਰਚਾ ਲੱਗੂਗਾ। ਕਹਿੰਦੇ ਜੀ ਨਹੀਂ ਜੀ, ਇਹਦੇ ਵਿੱਚ ਆੜ 'ਚ ਕੁਝ ਗੜਬੜ ਹੁੰਦੀ ਹੈ। ਸੋ ਏਦਾਂ ਬਿੱਲ ਲਿਆਂਦੇ, ਤੇ ਆਪਣੇ 3 ਬਿੱਲ ਜਿਹੜੇ ਕਰਜ਼ਾ ਲੈਣ ਲਈ ਪ੍ਰਾਪਰਟੀ ਰਜਿਸਟਰ ਕਰਾਉਣੀ ਵੀ ਜ਼ਰੂਰੀ ਹੋਊਗੀ, ਜਨਰਲ ਪਾਵਰ ਅਟਾਰਨੀ ਤੇ 2% ਦੀ ਟੈਕਸ ਵੀ ਲੱਗੂਗਾ, ਹੁਣ ਸਟੈਂਪ ਡਿਊਟੀ ਲੱਗੂਗੀ। ਹੋਮ ਤੇ ਜੇ ਕੋਈ ਗੱਡੀ ਕਾਰ ਲੋਨ ਲੈਣਾ ਹੈ ਉਹਦੇ ਲਈ ਵੀ ਪਹਿਲਾਂ ਹੁਣ ਸਟੈਂਪ ਡਿਊਟੀ ਦੇਣੀ ਪਿਆ ਕਰੂਗੀ। ਸੋ ਇਹ ਸਾਰਾ ਕੁਝ, ਨਹਿਰਾਂ ਦੇ ਨੇੜੇ ਟਿਊਬਵੈਲ ਨਹੀਂ ਲੱਗ ਸਕਣਗੇ। ਸੋ ਇਦਾਂ ਦੇ ਬਿੱਲ ਪਾਸ ਕਰਕੇ ਸਰਕਾਰ ਨੇ ਆਪਣਾ ਕੰਮ ਨਿਬੇੜ ਲਿਆ। ਪਰ ਸਵਾਲ ਹੈ ਕਿ 7 ਘੰਟਿਆਂ 'ਚ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਕੋਈ ਤਜਵੀਜ਼ ਬਣ ਸਕਦੀ ਹੈ? ਔਰ ਜਿੰਨੇ ਵੱਡੇ ਮਸਲੇ ਨੇ, ਜਿੰਨੀ ਵੱਡੀ ਤਾਦਾਦ 'ਚ ਮਸਲੇ ਨੇ ਜੀ, ਤੁਸੀਂ ਉਹਨਾਂ ਮਸਲਿਆਂ ਦੀ ਸੂਚੀਬੱਧ ਬੋਲ ਤਾਂ ਸਕਦੇ ਹੋ, ਵੱਧ ਤੋਂ ਵੱਧ ਉਹਨਾਂ ਦੀ ਟਿੱਪਣੀ ਕਰ ਸਕਦੇ ਹੋ, ਇੱਕ ਦੂਸਰੇ ਤੇ ਉਂਗਲ ਧਰ ਸਕਦੇ ਹੋ, ਉਹਦੇ ਹੱਲ ਲਈ ਨਹੀਂ ਕੁਛ ਕਰ ਸਕਦੇ। ਸੋ ਇਹੀ ਹੋਇਆ।
7 ਘੰਟਿਆਂ 'ਚ ਤੁਹਮਤਬਾਜ਼ੀ, ਤਾਨੇ ਮਿਹਣੇ ਤੇ ਇੱਕ ਦੂਸਰੇ ਤੇ ਲਾਛਣਬਾਜ਼ੀ, ਬਸ। ਹਾਂ, ਜੇਕਰ ਕੁਝ ਹੋਇਆ ਤਾਂ ਉਹ ਇਹ ਹੋਇਆ ਕਿ ਰਾਜੇ ਵੜਿੰਗ ਦਾ ਜਨਮ ਦਿਨ ਆ, ਕਹਿੰਦੇ ਇੰਦਰਵੀਰ ਨਿੱਜਰ ਦਾ ਵੀ ਜਨਮ ਦਿਨ ਹੈ, ਚਲੋ ਜੀ ਫਿਰ ਇਹਨਾਂ ਨੂੰ 3-3 ਮਿੰਟ ਵੱਧ ਦਿੱਤੇ, ਇਹ ਹੋਇਆ। ਜੇ ਹੋਇਆ ਤਾਂ ਇਹ ਹੋਇਆ ਜੀ, ਕਹਿੰਦੇ ਜੀ ਕੁਲਤਾਰ ਸੰਧਵਾ ਜੀ ਕਹਿੰਦੇ ਕਿ ਭਾਈ ਦੱਸੋ ਕਿਹੜਾ ਕਿਹੜਾ ਮੈਂਬਰ ਇਸ ਬਿੱਲ ਨਾਲ ਸਹਿਮਤ ਹੈ। ਕਹਿੰਦੇ ਜੀ ਸਹਿਮਤ ਵਾਲਿਆਂ ਦੇ ਹੱਥ ਖੜੇ ਹੋ ਗਏ ਸਰਕਾਰ ਵਾਲੇ ਪਾਸਿਓਂ। ਕਹਿੰਦੇ ਜੀ ਹੁਣ ਸਹਿਮਤ ਵਾਲੇ ਦੱਸੋ ਕੌਣ ਨੇ, ਤੇ ਸਾਰੇ ਵਿਰੋਧੀ ਧਿਰਾਂ ਕੰਨੀ ਦੇਖ ਰਹੇ ਸੀ, 2 ਹੱਥ ਸੱਤਾਧਾਰੀ ਧਿਰਾਂ ਚੋਂ ਵੀ ਵਿਰੋਧ 'ਚ ਖੜੇ ਹੋ ਗਏ। ਸਾਰੇ ਹੈਰਾਨ ਰਹਿ ਗਏ। ਜੀ ਹਾਂ, ਇੱਕ ਅਹਿਮ ਬਿੱਲ ਦੇ ਪਾਸ ਹੋਣ ਮੌਕੇ ਜਦੋਂ ਅਸਹਿਮਤੀ ਲਈ ਕੁਲਤਾਰ ਸੰਧਵਾ ਨੇ ਪੁੱਛਿਆ ਤਾਂ MLA ਬੀਬੀ ਨਰਿੰਦਰ ਕੌਰ ਭਰਾਜ ਤੇ ਇੱਕ ਹੋਰ ਸੱਤਾਧਾਰੀ MLA ਨੇ ਨਾ ਹੱਥ ਖੜਾ ਕੀਤਾ। ਕਿਹੜੇ ਬਿੱਲ ਤੇ? ਇਹਦੇ ਵੀ ਅਹਿਮ ਪੱਖ ਨੇ ਕਿ ਕੀ ਮਸਲਾ ਹੈ, ਉਹਨਾਂ ਦਾ ਹੱਥ ਖੜੇ ਕਰਨ ਦਾ ਕੀ ਮਾਇਨੇ ਨੇ। ਹੁਣ ਇਸੇ ਤਰ੍ਹਾਂ ਮਰੇਲਕੋਟਲੇ ਤੋਂ ਵਿਧਾਇਕ ਨੇ ਮੁਹੰਮਦ ਜਮੀਲ ਉਰ ਰਹਿਮਾਨ, ਤੇ ਮਾਹੌਲ ਨੂੰ ਸੁਖਾਵਾਂ ਕਰਨ ਲਈ ਸੰਧਵਾ ਸਾਹਿਬ ਕਹਿੰਦੇ ਮਾੜੇ ਜਿਹੇ ਸ਼ੇਰ ਸੁਣਾ ਦਿਓ ਜੀ 2 ਉਹਨਾਂ ਨੇ ਫਿਰ ਸ਼ੇਰ ਸੁਣਾਤੇ, ਮੁਸ਼ਹਿਰਾ ਚੱਲ ਪਿਆ। ਤੇ ਇੱਧਰ ਇੰਦਰਵੀਰ ਨਿੱਜਰ ਕਹਿੰਦਾ ਜੀ ਸ਼ੇਰ ਮੈਨੂੰ ਵੀ ਉਤਰ ਰਿਹਾ, ਮੈਂ ਵੀ ਇੱਕ ਸੁਣਾਉਣਾ, ਉਹਨਾਂ ਨੇ ਵੀ ਸ਼ੇਰ ਸੁਣਾਤਾ। ਚਲੋ ਜੀ, ਵੈਸੇ ਅੱਜ ਇਸ ਜਿਹੜਾ 2 ਰੋਜ਼ਾ ਸੈਸ਼ਨ ਕਹਿੰਦੇ ਨੇ, ਜਿਹੜਾ 1 ਰੋਜ਼ਾ ਵੀ ਨਹੀਂ ਹੈਗਾ 7 ਘੰਟਿਆਂ ਵਾਲਾ, ਇਹਦੇ ਵਿੱਚ ਕੁਲਜੀਤ ਰੰਧਾਵਾ ਤੇ ਖਾਸੇ ਮਿਹਰਬਾਨ ਦਿਖੇ ਇਸ ਵਾਰ ਸਪੀਕਰ ਸਾਹਿਬ। ਕੁਲਤਾਰ ਸੰਧਵਾ ਜੀ ਕੁਲਜੀਤ ਰੰਧਾਵਾ ਨੂੰ ਵਧੇਰੇ ਸਮਾਂ ਦਿੰਦੇ ਵੀ ਨਜ਼ਰ ਆਏ। ਠੀਕ ਹੈ, ਪਰ ਸਾਰੇ 7 ਘੰਟਿਆਂ ਦੇ ਸੈਸ਼ਨ 'ਚ ਜਿਹੜੀ ਚਰਚਾ ਰਹੀ, ਸੱਤਾਧਾਰੀ ਧਿਰਾਂ 'ਚ ਵੀ ਤੇ ਵਿਰੋਧੀ ਖੇਮੇ 'ਚ ਵੀ, ਕਿਹਾ ਜੀ ਅਨਮੋਲ ਗਗਨ ਮਾਨ ਤੇ ਅਮਨ ਅਰੋੜਾ ਇਹ 2 ਹੀ ਨਹੀਂ ਆਏ ਇਸ ਵਾਰ 7 ਘੰਟਿਆਂ ਦੇ 2 ਦਿਨਾਂ ਦੇ ਵਿੱਚ, ਇੱਕ ਵੀ ਦਿਨ ਲਈ, ਇੱਕ ਵੀ ਮਿੰਟ ਲਈ। ਇਹ ਕਿੱਥੇ ਨੇ ਜੀ, ਕਿਉਂ ਨਹੀਂ ਆਏ, ਕੀ ਨੇ ਚਰਚਾ ਮਾਨੇ ਜਨਾਬ। ਦੂਏ ਪਾਸੇ ਵਿਰੋਧੀ ਧਿਰ ਦੇ ਵਿੱਚ ਵੀ ਮਿਸਿਜ ਮਜੀਠੀਆ, ਗਨੀਮ ਮਜੀਠੀਆ, ਉਹ ਵੀ ਨਜ਼ਰ ਨਹੀਂ ਆਏ, ਤੇ ਮਨਪ੍ਰੀਤ ਇਆਲੀ ਵੀ ਇਸ ਵਾਰ ਸੈਸ਼ਨ 'ਚ ਨਜ਼ਰ ਨਹੀਂ ਆਏ। ਸੋ ਇਹਨਾਂ ਚਾਰਾਂ ਨੂੰ ਲੈ ਕੇ ਵੀ ਚਰਚਾ ਹੁੰਦੀ ਰਹੀ ਕਿ ਇਹ ਗੈਰ ਹਾਜ਼ਰ ਕਿਉਂ ਨੇ ਜੀ ਇਸ ਵਾਰ। ਕੁੱਲ ਮਿਲਾ ਕੇ ਮਸਲਾ ਆਇਆ ਤਾਂ ਪ੍ਰਗਟ ਸਿੰਘ ਨੇ ਇਹ ਮਸਲਾ ਛੋਇਆ ਕਿ ਮਾਇਨੀ ਕਿਵੇਂ ਹੋ ਗਈ ਭਾਈ, ਈਡੀ ਵੱਲੋਂ ਐਕਵਾਇਰ ਕੀਤੀ ਜ਼ਮੀਨ ਚੋਂ। ਦੂਏ ਪਾਸੇ ਉਹਨਾਂ ਨੇ ਅਹਿਮ ਮਸਲਾ ਛੋਇਆ ਕਿ ਜਦੋਂ ਤੁਸੀਂ ਪਿਛਲਾ ਸੈਸ਼ਨ ਬੁਲਾਇਆ ਸੀ ਤੇ ਤੁਸੀਂ ਕਿਹਾ ਕਿ ਜੀ ਇਹਨੂੰ ਗੈਰ ਕਾਨੂੰਨੀ ਕਹਿ ਰਹੇ ਨੇ ਸਾਡੇ ਰਾਜਪਾਲ ਸਾਹਿਬ, ਤੇ ਅਸੀਂ ਸੁਪਰੀਮ ਕੋਰਟ ਤੋਂ ਮਨਜ਼ੂਰੀ ਲੈ ਕੇ ਆਵਾਂਗੇ, ਫਿਰ ਬੁਲਾਵਾਂਗੇ। ਤੁਸੀਂ ਮਨਜ਼ੂਰੀ ਲੈ ਕੇ ਬੁਲਾ ਲਿਆ, ਤੇ ਉਹ ਸੈਸ਼ਨ ਜਿਹੜਾ ਬੁਲਾਇਆ ਸੀ ਉਹ ਤੁਸੀਂ SYL ਤੇ ਬੁਲਾਇਆ ਸੀ। ਦੁਬਾਰਾ ਮਨਜ਼ੂਰੀ ਲੈ ਕੇ ਆ ਗਏ, ਹੁਣ SYL ਕਿੱਥੇ ਗਈ? ਚਰਚਾ ਹੀ ਨਹੀਂ 7 ਘੰਟਿਆਂ 'ਚ ਇੱਕ ਵਾਰ ਵੀ। ਇਸ ਨੂੰ ਲੈ ਕੇ ਪ੍ਰਗਟ ਸਿੰਘ ਨੇ ਸਵਾਲ ਕੀਤਾ ਤੇ ਸਰਕਾਰ ਚੁੱਪ ਵੱਟ ਗਈ, ਕਿਨਾਰਾ ਕਰ ਗਈ। ਪ੍ਰਗਟ ਸਿੰਘ ਕਹਿੰਦੇ ਹੁਣ ਕਰਾਓ SYL ਤੇ ਚਰਚਾ। ਤੁਸੀਂ ਡਿਬੇਟ ਜੀ ਰੱਖੀ ਸੀ, ਉਹ 'ਚ ਤਾਂ ਤੁਸੀਂ ਤਾਨੇ ਦਿੱਤੇ ਸੀ, ਬਸ ਸਿੱਠਣੀਆਂ ਸੁਣਾਈਆਂ ਸੀ, ਚਰਚਾ ਨਹੀਂ ਹੋਈ, ਹੱਲ ਨਹੀਂ ਹੋਇਆ। ਬਿਠਾਓ, ਸੱਤਾਧਾਰੀ ਧਿਰ ਵੀ ਬੈਠੇ, ਵਿਰੋਧੀ ਦਲ ਵੀ ਬੈਠਣ, ਜਿਨ੍ਹਾਂ ਨੂੰ ਤੁਸੀਂ ਸਵਾਲ ਕਰਨਾ ਉਹਨਾਂ ਨੂੰ ਵੀ ਬਿਠਾਓ, ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਬੁਲਾਓ, ਪਾਣੀਆਂ ਦੇ ਮਸਲਿਆਂ ਦੇ ਮਾਹਰ ਬੁਲਾਓ, ਚਾਹੇ ਉਹ ਨਹਿਰੀ ਪਾਣੀ ਹੈ, ਚਾਹੇ ਧਰਤੀ ਹੇਠਲਾ ਪਾਣੀ ਹੈ, ਚਾਹੇ ਉਹ ਗੰਦਲੇ ਹੋਣ ਦਾ ਮਸਲਾ ਹੈ, ਚਾਹੇ ਪਾਣੀ ਬਚਾਉਣ ਦਾ ਮਸਲਾ, ਚਾਹੇ ਬਦਲਵੀਂ ਫਸਲਾਂ ਤੇ ਹੈ, ਮਾਹਰ ਬਿਠਾਓ ਤੇ ਕਰੋ ਚਰਚਾ ਤੇ ਹੱਲ ਤਾਂ ਕੱਢੋ। ਸਰਕਾਰ ਚੁੱਪ। ਤੇ ਇਸੇ ਤਰ੍ਹਾਂ ਅਕਾਲੀ MLA ਤੋਂ ਬਾਅਦ ਕਾਂਗਰਸੀ MLA ਨੇ ਸਵਾਲ ਚੁੱਕਿਆ ਕਿ ਜੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਤਾਂ ਚਰਚਾ ਕਰ ਲਓ। ਸਹੀ ਗੱਲ। ਨਿੱਤ ਦਿਨ ਗੈਂਗਵਾਰ, ਨਿੱਤ ਦਿਨ ਗੋਲੀਬਾਰੀ, ਨਿੱਤ ਦਿਨ ਲੁੱਟਾਂ ਖੋਹਾਂ, ਪਲ ਪਲ ਬਾਅਦ ਇਹੀ ਖਬਰਾਂ, ਤੇ ਚਰਚਾ ਤਾਂ ਕਰ ਲਓ। ਸਰਕਾਰ ਕਹਿੰਦੀ ਨਾ ਜੀ ਬਿੱਲ ਪਾਸ ਹੋ ਗਏ, ਬਸ ਹੁਣ ਖਤਮ ਹੈ, ਤੇ ਤੁਸੀਂ ਵਿਰੋਧ ਕਰਨਾ ਕਰੋ। ਵਿਰੋਧ ਕਰਕੇ ਉਹ ਬਾਈਕਾਟ ਕਰ ਗਏ, ਆਪ ਬਿੱਲ ਕਰਕੇ ਘਰਾਂ ਨੂੰ ਚੱਲ ਗਏ। ਸੋ ਇਸ ਤਰ੍ਹਾਂ ਕਹਿਣ ਨੂੰ 2 ਦਿਨ ਦਾ ਸੈਸ਼ਨ, ਤੇ ਪਹਿਲੇ ਦਿਨ 4 ਘੰਟੇ, ਦੂਏ ਦਿਨ 3 ਘੰਟੇ, 7 ਘੰਟੇ 'ਚ ਨਿਬੜ ਗਿਆ ਜਨਾਬ। ਜੀ ਹੁਣ ਤੁਸੀਂ ਦੇਖ ਲਓ, ਇਹ ਉਹੀ ਨਹੀਂ ਜਿਹੜੇ ਕਹਿੰਦੇ ਸੀ ਵੀ ਅਸੀਂ ਜ਼ਿਆਦਾ ਕਰਾਵਾਂਗੇ, ਲੰਬੇ ਸੈਸ਼ਨ ਕਰਾਵਾਂਗੇ। ਜਦੋਂ ਮੋਦੀ ਹੁਣੀ ਇਦਾਂ ਕਰਦੇ ਆ, ਉਦੋਂ ਕਹਿੰਦੇ ਵੀ ਲਾਲਾ ਹੋ ਗਈ, ਹੁਣ ਆਪ ਉਹੀ ਕੁਛ। ਬਿਲਕੁਲ, ਅਕਾਲੀਆਂ ਦੇ ਟਾਈਮ ਕਾਂਗਰਸੀ ਤੇ ਆਪ ਵਾਲੇ ਕਹਿੰਦੇ ਸੀ ਕਿ ਘੱਟ ਸਮਾਂ ਬੁਲਾਉਂਦੇ ਆ ਜੀ, ਕਾਂਗਰਸੀਆਂ ਦੇ ਸਮੇਂ ਅਕਾਲੀ ਤੇ ਆਪ ਵਾਲੇ ਕਹਿਣ ਲੱਗੇ, ਹੁਣ ਆਪ ਦੇ ਸਮੇਂ ਅਕਾਲੀ ਭਾਜਪਾ ਤੇ ਕਾਂਗਰਸੀ ਵਾਲੇ ਕਹੀ ਜਾਂਦੇ ਆ। ਢੰਗ ਹੋਈ ਆ ਸਾਰਿਆਂ ਦਾ, ਇਹੀ ਬਦਲਾਅ ਆ ਜੀ। ਅਗਲੀ ਸ਼ਰਮਾ ਜੀ ਗੱਲ ਕਰੀਏ ਹਰਿਆਣੇ ਦਾ, ਜਿਹੜਾ ਖੇਤੀਬਾੜੀ ਮੰਤਰੀ ਬੋਲਿਆ, ਜਿਸ ਦੀ ਬਹੂ ਤੇ ਕੁੜੀ ਭੱਜ ਗਈ, ਉਹ ਬਣ ਗਿਆ ਕਿਸਾਨ ਲੀਡਰ, ਇਹ ਕੀ ਕਹੀ ਜਾਂਦਾ? ਇਹ ਬੜਾ ਬਸ਼ਰਮੀ ਭਰਿਆ ਬਿਆਨ ਹੈ। ਮਤਲਬ ਕਿ ਇਹ ਉਮੀਦ ਨਹੀਂ ਸੀ ਕਿ ਲੀਡਰ ਇਹੀ ਜੀ ਭਾਸ਼ਾ ਵੀ ਵਰਤ ਸਕਦੇ ਨੇ। ਇਹ ਬੜਾ ਮੱਦਭਾਗਾ ਹੈ। ਹਰਿਆਣੇ ਦਾ ਖੇਤੀਬਾੜੀ ਮੰਤਰੀ ਹੈ ਜੀ, ਉਹਦੀ ਪਿਛਲੇ ਦਿਨਾਂ ਦੀ ਇੱਕ ਸ਼ਾਇਦ 28 ਤਰੀਕ ਦੀ ਇਹ ਵੀਡੀਓ ਹੈ ਜਾਂ 27 ਤਰੀਕ ਦੀ ਕੋਈ ਵੀਡੀਓ ਹੈ, ਤੇ ਹੁਣ ਉਹ ਵਾਇਰਲ ਹੋ ਰਹੀ ਹੈ। ਉਹ ਕਿਸੇ ਇੱਕ ਸਮਾਗਮ ਦੇ ਵਿੱਚ ਗੱਲ ਕਰ ਰਿਹਾ
ਖੇਤੀਬਾੜੀ ਮੰਤਰੀ ਉੱਥੇ ਜੇਪੀ ਦਲਾਲ, ਤੇ ਜੇਪੀ ਦਲਾਲ ਕਹਿੰਦਾ ਜੀ ਕਿਸੇ ਬਾਗਬਾਨੀ ਸਮਾਗਮ ਸੀਗਾ ਬਾਗਬਾਨੀ ਵਾਲਿਆਂ ਦਾ, ਤੇ ਹਰਿਆਣੇ ਦਾ ਭਵਾਨੀ ਦੇ ਵਿੱਚ ਉਹ 'ਚ ਗਿਆ ਸੀ, ਤੇ ਉਹਦੇ ਵਿੱਚ ਉਹਨੇ ਇਹ ਬੜੀ ਆਪੱਤੀਜਨਕ ਟਿੱਪਣੀ ਕੀਤੀ ਹੈ। ਕਹਿੰਦਾ ਕਿ ਕਿਸੇ ਕੀ ਬਹੁ ਭਾਜਰੀ ਕਿਸੇ ਕੀ ਸ਼ੋਰੀ, ਇਹ ਕਹਿ ਰਿਹਾ ਉਹ ਕਿਸਾਨੋਂ ਕੇ ਠੇਕੇਦਾਰ ਬਣੇ। ਕਹਿੰਦਾ ਕਿ ਜਿਹੜੇ ਕਿਸਾਨ ਲੀਡਰਾਂ ਦੀਆਂ ਆਪਣੀਆਂ ਧੀਆਂ ਨੂੰਹਾਂ ਪੁੱਤ ਨਹੀਂ ਸਾਂਭ ਹੁੰਦੇ, ਉਹ ਕਹਿੰਦਾ ਕਿਸਾਨਾਂ ਦੇ ਠੇਕੇਦਾਰ ਬਣੇ ਨੇ। ਇਹ ਕਿਹੋ ਜਿਹੀ ਭਾਸ਼ਾ, ਕਿਹੋ ਜਿਹੀ ਸਮਝ ਹੈ। ਤੇ ਇਸ ਤੇ ਜੀ ਹਰਿਆਣੇ ਦੀ ਜਥੇਬੰਦੀਆਂ ਨੇ ਗੰਭੀਰ ਨੋਟਿਸ ਲਿਆ, ਪੰਜਾਬ ਦੇ ਜਥੇਬੰਦੀਆਂ ਉਹਨਾਂ ਦੇ ਸਮਰਥਨ 'ਚ ਆ ਗਈਆਂ। ਉਹ ਕਹਿੰਦੇ ਕਿ ਬੰਦਾ ਬਣ ਕੇ ਜਾਂ ਤਾਂ ਮੰਤਰੀ ਆਪਣਾ ਬਿਆਨ ਵਾਪਸ ਲੈ ਲਵੇ, ਮਾਫੀ ਮੰਗ ਲਵੇ, ਤੇ ਨਹੀਂ ਤਾਂ ਫਿਰ ਅਸੀਂ ਕਹਿੰਦੇ ਕਿ ਉਹਦੇ ਖਿਲਾਫ ਸਖਤ ਐਕਸ਼ਨ ਲਵਾਂਗੇ। ਉਹ ਕਹਿੰਦਾ ਉਹਨਾਂ ਦੀਆਂ ਜਿਨ੍ਹਾਂ ਦੇ ਘਰ ਦੇ ਉਹਨਾਂ ਦਾ ਕਹਿਣਾ ਨਹੀਂ ਮੰਨਦੇ, ਉਹਨਾਂ ਦੇ ਧੀ ਪੁੱਤ ਉਹਨਾਂ ਦੇ ਕਹਿਣੇ 'ਚ ਨਹੀਂ ਗਏ, ਨੂੰਹਾਂ ਬਹੂਆਂ ਸ਼ੋਹਰੀਆਂ, ਕਹਿੰਦਾ ਉਹਨਾਂ ਦੀਆਂ ਕੁੜੀਆਂ ਕਹਿੰਦਾ ਘਰਾਂ 'ਚੋਂ ਭੱਜ ਜਾਂਦੀਆਂ ਨੇ, ਕਹਿੰਦਾ ਉਹ ਕਿਸਾਨਾਂ ਦੇ ਠੇਕੇਦਾਰ ਬਣ ਗਏ, ਕਿਸਾਨ ਮਸਲਿਆਂ ਦੇ ਹੱਲ ਕਰਨ ਵਾਲੇ ਬਣ ਗਏ, ਉਹ ਲੀਡਰ ਬਣ ਗਏ। ਕਹਿੰਦਾ ਸੋ ਇਹ ਬੋਲ ਜਦੋਂ ਹੁਣ ਵੀਡੀਓ ਦੇ ਰੂਪ 'ਚ ਵਾਇਰਲ ਹੋਏ, ਤੇ ਉਹ ਤੋਂ ਬਾਅਦ ਜਥੇਬੰਦੀਆਂ ਧਿਆਨ 'ਚ ਆਏ, ਤੇ ਉਹਨਾਂ ਨੇ ਕਿਹਾ ਕਿ ਜਾਂ ਤਾਂ ਇਹ ਪਤਾ ਨਹੀਂ ਕਿਉਂ, ਮਤਲਬ ਕਿ ਇਹ ਹੁਣ ਇਹ ਮੁਸੀਬਤ ਇਕੱਲੇ ਖੇਤੀਬਾੜੀ ਮੰਤਰੀ ਲਈ ਨਹੀਂ ਆ, ਇਹ ਬੀਜੇਪੀ ਸਰਕਾਰ ਦੇ ਗਲ ਪੈ ਜਾਣੀ ਆ। ਸਹੀ ਗੱਲ। ਇਹ ਮਨੋਹਰ ਲਾਲ ਖੱਟਰ ਮਸਾਂ ਆਪਣੇ ਗਲੋਂ ਲਾਉਣ ਨੂੰ ਫਿਰਦਾ ਹੁੰਦਾ। ਇਹ ਮਾਮਲਾ ਅਜੇ ਪੁਰਾਣਾ ਮਾਮਲਾ ਨਿਬੜਿਆ ਨਹੀਂ, ਖੇਤੀ ਕਾਨੂੰਨ ਦੇ ਮਸਲਿਆਂ ਦੇ ਰੋਸਾ ਲੋਕਾਂ ਦਾ ਬੀਜੇਪੀ ਪ੍ਰਤੀ, ਤੇ ਹਰਿਆਣੇ 'ਚ ਆਉਣ ਵਾਲੇ ਦਿਨਾਂ 'ਚ ਵਿਧਾਨ ਸਭਾ ਚੋਣਾਂ ਵੀ ਤੇ ਲੋਕ ਸਭਾ ਤਾਂ ਸਾਰੇ ਦੇਸ਼ 'ਚ ਹੋਣੀਆਂ ਹੀ ਨੇ। ਸੋ ਇਹ ਇਸ ਲਈ ਹੁਣ ਇਹ ਦਲਾਲ ਦੇ ਬੋਲ ਭਾਜਪਾ ਨੂੰ ਹਰਿਆਣੇ 'ਚ ਭਾਰੀ ਪੈਂਦੇ ਨਜ਼ਰ ਆਉਣਗੇ, ਤੇ ਦੇਸ਼ ਭਰ ਦੇ ਵਿੱਚ ਇਹਦੇ ਤੇ ਇੱਕ ਮੁਹਿੰਮ ਬਣ ਸਕਦੀ ਆ ਜੇਕਰ ਇਹਨੇ ਸਮਾਂ ਰਹਿੰਦੇ ਮਾਫੀ ਨਾ ਮੰਗੀ। ਜੀ ਜੀ ਜੀ। ਅਗਲੀ ਗੱਲਬਾਤ ਕਰੀਏ ਦੀਪਕ ਜੀ, ਲਾਊਡ ਸਪੀਕਰ ਰਾਹੀਂ ਅਜ਼ਾਨ ਉੱਤੇ ਰੋਕ ਲਾਉਣ ਦੀ ਪਟੀਸ਼ਨ ਹਾਈ ਕੋਰਟ ਨੇ ਕੀਤੀ ਖਾਰਜ। ਪ੍ਰਵੀਨ ਜੀ, ਇਹ ਇੱਕ ਮਸਲਾ ਗੁਜਰਾਤ ਹਾਈ ਕੋਰਟ ਦਾ ਜੀ। ਗੁਜਰਾਤ ਹਾਈ ਕੋਰਟ ਦੇ ਵਿੱਚ ਇੱਕ ਧਿਰ ਨੇ ਪਟੀਸ਼ਨ ਪਾਈ ਕਿ ਜੀ ਜਿਹੜੀ ਇਹ ਅਜ਼ਾਨ ਲਈ ਲਾਊਡ ਸਪੀਕਰ ਦੇ ਰਾਹੀਂ ਅਜ਼ਾਨ ਕੀਤੀ ਜਾਂਦੀ ਹੈ ਮਸਜਿਦਾਂ 'ਚੋਂ, ਜਿਹੜੀ ਆਵਾਜ਼ ਆਉਂਦੀ ਹੈ ਦਿਨ ਦੇ ਵਿੱਚ, ਹੈ ਨਾ, 5 ਨਮਾਜ਼ੀ ਜਿਵੇਂ ਆਪਾਂ ਕਹਿੰਦੇ ਆ ਕਿ 5 ਟਾਈਮ ਦੀ ਨਮਾਜ਼ ਤੇ 5 ਟਾਈਮ ਫਿਰ ਇਹ ਅਜ਼ਾਨ ਹੁੰਦੀ ਹੈ, ਕਹਿੰਦੇ ਉਹਦੇ ਨਾਲ ਜੀ ਪ੍ਰਦੂਸ਼ਣ ਫੈਲਦਾ, ਜਿਹੜਾ ਆਪਾਂ ਕਹਿੰਦੇ ਆ ਸ਼ੋਰ ਪ੍ਰਦੂਸ਼ਣ, ਹੈ ਨਾ। ਸੋ ਕਹਿੰਦੇ ਉਹ ਪ੍ਰਦੂਸ਼ਣ ਫੈਲਦਾ, ਇਸ ਲਈ ਜੀ ਇਹਨੂੰ ਬੰਦ ਕਰਾਇਆ ਜਾਵੇ। ਤੇ ਜਦੋਂ ਗੁਜਰਾਤ ਹਾਈ ਕੋਰਟ 'ਚ ਮਾਮਲਾ ਕਿਹਾ, ਤੇ ਗੁਜਰਾਤ ਹਾਈ ਕੋਰਟ ਦੇ ਮਾਣਯੋਗ ਜੱਜਾਂ ਨੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਉਹਨਾਂ ਨੂੰ ਪੁੱਛਿਆ ਕਿ ਕੱਲੀ ਅਜ਼ਾਨ ਵਾਲੇ ਸਪੀਕਰ ਨਾਲੇ ਫੈਲਦਾ ਪ੍ਰਦੂਸ਼ਣ, ਜਾਂ ਜਿਹੜਾ ਮੰਦਿਰ ਗੁਰਦੁਆਰੇ ਹੋਰ ਧਾਰਮਿਕ ਸਥਾਨਾਂ ਦੇ ਵਿੱਚੋਂ ਸਪੀਕਰ ਲੱਗਦੇ ਉਹਨਾਂ ਨਾਲ ਨਹੀਂ ਫੈਲਦਾ। ਫਿਰ ਉਹ ਚੱਲਦੇ ਰੱਖਣੇ ਆ ਤੇ ਇਹ ਬੰਦ ਕਰਨਾ, ਕਹਿੰਦੇ ਇਹ ਕਿਹੜਾ ਤਰੀਕਾ। ਕਹਿੰਦੇ ਜਦੋਂ ਮੰਦਿਰ ਦੇ ਵਿੱਚ ਆਰਤੀ ਹੁੰਦੀ ਆ, ਭਜਨ ਕੀਰਤਨ ਹੁੰਦਾ, ਢੋਲ ਛੈਣੇ ਨਾਲ ਵੱਜਦੇ ਨੇ, ਹੈ ਨਾ, ਉਹਨਾਂ ਦੇ ਨਾਲ ਨਹੀਂ ਫੈਲਦਾ, ਤੇ ਉਸ ਸਮੇਂ ਦੀ ਉਹਦੀ ਵਾਲੀ ਗੱਲ ਨਹੀਂ ਕਰਨੀ। ਕਹਿੰਦੇ ਇਹ ਕਿਹੜਾ ਤਰੀਕਾ ਤੁਸੀਂ ਉਚੇਚੇ ਤੌਰ ਤੇ ਲੈ ਕੇ ਆਓ, ਕਹਿੰਦੇ ਇਹ ਭਾਵਨਾ ਸਹੀ ਨਹੀਂ ਹੈ ਤੁਹਾਡੀ, ਭਾਜੋ। ਤੇ ਉਹਨਾਂ ਨੇ ਖਾਰਜ ਕਰਕੇ ਉਹ ਪਟੀਸ਼ਨ ਭਗਾ ਕੇ ਮਾਰੀ ਤੇ ਤੋਰ ਤੇ। ਸੋ ਇਸ ਤਰ੍ਹਾਂ ਇਹ ਸਮਝ ਆਉਂਦੀ ਹੈ ਕਿ ਜੀ ਮੈਂ ਕਹਿੰਦਾ ਠੀਕ ਹੈ, ਇਹ ਪਿੰਡਾਂ ਦੇ ਵਿੱਚ ਅਕਸਰ ਰਾਜਕਰਨ ਜੀ ਇਹ ਚਰਚਾ ਚੱਲਦੀ ਹੈ ਕਿ ਇੱਕ ਪਿੰਡ ਦੇ ਵਿੱਚ ਅੱਜ ਕੱਲ 4-4 5-5 ਸਾਡੇ ਧਾਰਮਿਕ ਸਥਾਨ ਨੇ ਜੀ ਜੀ, ਤੇ ਸਵੇਰੇ ਤੜਕਸਾਰ ਕਈ ਵਾਰ ਜਦੋਂ ਜਵਾਕਾਂ ਦੇ ਪੜ੍ਹਨ ਦੇ ਦਿਨ ਹੁੰਦੇ ਨੇ, ਕੁਝ ਹੁੰਦਾ ਇੱਕੋ ਟਾਈਮ 'ਚ 4-4 5-5 ਸਪੀਕਰ ਚੱਲਦੇ ਨੇ, ਔਰ ਕਿਸੇ ਦੀ ਇੱਕ ਦੀ ਆਵਾਜ਼ ਵੀ ਸਹੀ ਰੂਪ 'ਚ ਕੰਨਾਂ 'ਚ ਨਹੀਂ ਪੈਂਦੀ, ਉਹ ਆਪਸ ਵਿੱਚ ਟਕਰਾਉਂਦੀ ਵੀ ਨੇ। ਤੇ ਉਹਦੇ ਨਾਲ ਕਹਿੰਦੇ ਜੀ, ਤੇ ਇਹਦੇ ਲਈ ਕਈ ਵਾਰ ਚਰਚਾਵਾਂ ਚੱਲਦੀਆਂ ਨੇ ਕਿ ਕੀ ਇਹ ਸਪੀਕਰ ਦੀ ਆਵਾਜ਼ ਸਿਰਫ ਉਸ ਗਲਿਆਰੇ ਦੇ ਅੰਦਰ ਹੋ ਸਕਦੀ ਹੈ ਸਾਡੇ ਧਾਰਮਿਕ ਸਥਾਨ ਦੇ, ਤੇ ਇਹ ਕੀ ਇਹਦਾ ਕੋਈ ਹੱਲ ਹੋ ਸਕਦਾ ਕਿ ਜਿਹਨੇ ਸੁਣਨਾ ਭਾਈ ਉਹ ਮੰਦਿਰ ਆ ਜਾਵੇ, ਗੁਰੂ ਘਰ ਆ ਜਾਵੇ, ਮਸਜਿਦ 'ਚ ਆ ਜਾਵੇ, ਕਿ ਭਾਈ ਉਹਦੇ ਗਲਿਆਰੇ ਦੇ ਅੰਦਰ ਹੋਵੇ ਆਵਾਜ਼ ਬਾਹਰ। ਇਹਦੇ ਲਈ ਚਰਚਾਵਾਂ ਚੱਲਦੀਆਂ, ਪਰ ਅਜੇ ਤੱਕ ਇਸ ਮਸਲੇ ਨੂੰ ਲੈ ਕੇ ਕੋਈ ਨੀਤੀ ਧਾਰਮਿਕ ਜਥੇਬੰਦੀਆਂ ਵੱਲੋਂ, ਸਮਾਜਿਕ ਜਥੇਬੰਦੀਆਂ ਵੱਲੋਂ ਨਹੀਂ ਬਣਾਈ ਗਈ। ਤੇ ਇਸ ਨੂੰ ਲੈ ਕੇ ਤੁਸੀਂ ਜੇਕਰ ਜਾਣਾ ਹੋਵੇ ਅਦਾਲਤ 'ਚ, ਜਾਂ ਤਾਂ ਫਿਰ ਪੂਰੇ ਧਿਰ ਲਈ ਜਾਓਗੇ ਨਾ, ਤੁਸੀਂ ਸਮੁੱਚੇ ਵਰਤਾਰੇ ਲਈ ਜਾਓਗੇ ਨਾ, ਕਿ ਪੂਰੇ ਮੁਲਕ 'ਚ ਇਸ ਤਰ੍ਹਾਂ ਦਾ ਵਰਤਾਰਾ ਹੋ ਜਾਵੇ, ਤੇ ਤੁਸੀਂ ਉਚੇਚੇ ਤੌਰ ਤੇ ਮਸਜਿਦ ਨੂੰ, ਜਾਂ ਕੱਲ ਨੂੰ ਕਹੋ ਕਿ ਗੁਰਦੁਆਰੇ ਨੂੰ, ਕੱਲ ਨੂੰ ਕਹੋ ਇਕੱਲੇ ਮੰਦਿਰ ਨੂੰ, ਇਹਦਾ ਮਤਲਬ ਤੁਸੀਂ ਕਿਸੇ ਧਿਰ ਨੂੰ ਟਾਰਗੇਟ ਕਰ ਰਹੇ ਹੋ। ਪਟੀਸ਼ਨ ਟਾਰਗੇਟ ਕਰਨ ਵਾਲੀ ਪਟੀਸ਼ਨ ਲੱਗਦੀ ਸੀ ਜਦੋਂ ਇਕੱਲੇ ਅਜ਼ਾਨ ਦਾ ਮੁੱਦਾ ਲੈ ਕੇ ਗਏ, ਤੇ ਉਸ ਮਸਲੇ ਤੇ ਮਾਣਯੋਗ ਜੱਜ ਸਾਹਿਬਾਨ ਨੇ ਕਿਹਾ ਕਿ ਜਿਹੜੀਆਂ ਮੰਦਿਰ ਦੀਆਂ ਘੰਟੀਆਂ ਵੱਜਦੀਆਂ ਨੇ, ਮੰਦਿਰ ਦੇ ਢੋਲ ਛੈਣੇ ਵੱਜਦੇ ਨੇ, ਉਹ ਆਰਤੀਆਂ ਭਜਨ ਹੁੰਦੇ ਨੇ, ਜਾਂ ਹੋਰ ਧਾਰਮਿਕ ਸਥਾਨਾਂ ਦੇ ਸਪੀਕਰਾਂ ਲਈ ਜਿਹੜੀ ਆਵਾਜ਼ਾਂ ਆਉਂਦੀਆਂ ਨੇ, ਕਿ ਉਹਦੇ ਨਾਲ ਫਿਰ ਪ੍ਰਦੂਸ਼ਣ ਨਹੀਂ ਹੁੰਦਾ, ਇਕੱਲੇ ਅਜ਼ਾਨ ਨਾਲੇ ਹੁੰਦਾ, ਕਿ ਤੁਹਾਡਾ ਸਹੀ ਵਰਤਾਰਾ ਨਹੀਂ ਹੈ। ਇਹ ਪਟੀਸ਼ਨ ਮੈਂ ਖਾਰਜ ਕਰਦਾ, ਔਰ ਇਸ ਨੂੰ ਸਹੀ ਮੰਨਿਆ ਗਿਆ ਕਿ ਫੈਸਲਾ ਕਾਬਲੇ ਤਾਰੀਫ ਹੈ। ਜੀ ਜੀ ਜੀ, ਬਹੁਤ ਸ਼ੁਕਰੀਆ ਦੀਪਕ ਜੀ, ਤੁਸੀਂ ਇਹਨਾਂ ਖਬਰਾਂ ਬਾਰੇ ਵਿਸਤਾਰ ਸੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਅਗਲੀ ਵਾਰੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।